أعوذ بالله من الشيطان الرجيم. بسم الله الرحمن الرحيم. والتين والزيتون وطور سينين. والتين والزيتون وطور سينين وهذا البلد الأمين. لقد خلقنا الإنسان في أحسن تقويم ثم رددناه أسفل سافلين إلا الذين آمنوا وعملوا الصالحات فلهم أجر غير ممنون. فما يكذبك بعد بالدين. أليس الله بأحكم الحاكمين. آمنت بالله صدق الله العظيم. ਅੱਜ ਦੇ ਇਸ ਇਕੱਠ ਵਿੱਚ ਸਾਡੇ ਕੋਲ ਮਾਸ਼ਾਅੱਲਾ ਸਾਰੇ ਵੱਡੇ ਸੂਝਵਾਨ ਦਾਨਿਸ਼ਵਰ ਸਕਾਲਰ ਔਰ ਪੰਜਾਬੀ ਸੇਵਕ ਮੌਜੂਦ ਨੇ ਔਰ ਤੁਹਾਨੂੰ ਪਤਾ ਹੈ ਕਿ ਗੱਲ ਅਸੀਂ ਅੱਜ ਕੀ ਕਰਨੀ ਹੈ। ਬਹੁਤ ਸਾਰੇ ਐਸੇ ਦੋਸਤ ਮਿੱਤਰ ਜਿਹੜੇ ਕੜਿਆਲ ਜਾ ਨਹੀਂ ਸਕੇ, ਪਹੁੰਚ ਨਹੀਂ ਸਕੇ, ਲੇਕਿਨ ਦੁੱਖ ਤੇ ਹਰ ਇੱਕ ਨੂੰ ਮੈਂ ਸਮਝਦਾ ਕਿ ਪੰਜਾਬੀ ਨਾਲ ਪਿਆਰ ਕਰਨ ਵਾਲਾ ਕੋਈ ਵੀ ਬੰਦਾ ਜਾਂ ਕੋਈ ਵੀ ਬੰਦਾ ਜਿਹੜਾ ਅਦਬ ਨਾਲ ਪਿਆਰ ਮੁਹੱਬਤ ਜਾਂ ਲਗਾਓ ਰੱਖਦਾ ਹੋਵੇ, ਕਿਉਂਕਿ ਤਨਵੀਰ ਬੁਖਾਰੀ ਸਾਹਿਬ ਦਾ ਕੰਮ ਇੰਨਾ ਜ਼ਿਆਦਾ ਕੰਮ, ਕੋਈ ਕਿਤਾਬ ਕਿਸੇ ਨੇ ਇੱਕ ਲਿਖੀ ਹੈ, 2, 5, 10 ਲਿਖੀਆਂ ਨਾ ਤੇ ਬੜਾ ਮਹਾਨ ਹੈ, ਲੇਕਿਨ ਜੇ ਇੱਥੇ ਕਿਤਾਬਾਂ ਗਿਣਨ ਲੱਗਾਂਗੇ ਤੇ ਅੱਜ ਦਾ ਪ੍ਰੋਗਰਾਮ ਕੀ ਅੱਜ ਦੀ ਰਾਤ ਵੀ ਮੁੱਕ ਜਾਏਗੀ ਕਿ ਜਿੰਨਾ ਉਹਨਾਂ ਦਾ ਕੰਮ ਹੈ। ਸੈਂਕੜੇ ਕਿਤਾਬਾਂ ਉਹਨਾਂ ਨੇ ਲਿਖੀਆਂ ਹੋਈਆਂ ਨੇ। ਅਦਬ, ਪੰਜਾਬੀ ਅਦਬ ਦੇ ਵਿੱਚ ਬਹੁਤ ਜ਼ਿਆਦਾ ਕੰਮ, ਉਰਦੂ ਅਦਬ ਦੇ ਵਿੱਚ ਬਹੁਤ ਜ਼ਿਆਦਾ ਕੰਮ, ਨਿਸਾਬ ਦੀਆਂ ਕਿਤਾਬਾਂ ਬਹੁਤ ਜ਼ਿਆਦਾ, ਸ਼ਾਇਰੀ ਦੇ ਵਿੱਚ ਹਰ ਸਿਨਫ ਦੇ ਉੱਤੇ ਮਾਸ਼ਾਅੱਲਾ ਬੜਾ ਭਰਵਾਂ ਕੰਮ ਮੌਜੂਦ ਹੈ। ਇਹ ਸਾਰੀਆਂ ਗੱਲਾਂ ਬਾਤਾਂ ਸਾਡੇ ਕੁਝ ਦੋਸਤ ਜਿਹੜੇ ਨੇ ਉਹਨਾਂ ਦੀ ਕੋਈ ਫਨ ਬਾਰੇ, ਹਯਾਤੀ ਬਾਰੇ ਵੀ ਕੋਈ ਗੱਲ ਕਰਨਾ ਚਾਹੁੰਦੇ ਜ਼ਰੂਰ ਇਨਸ਼ਾਅੱਲਾ। ਤੇ ਬਸ ਗੁਜ਼ਾਰਿਸ਼ ਇਹ ਹੈ ਕਿ ਸਾਡਾ ਜ਼ਰਾ ਵਕਤ ਮਹਿਦੂਦ ਹੈ ਤੇ ਗੱਲ ਕਰਨ ਵਾਲੇ ਦੋਸਤ ਕਾਫੀ ਜ਼ਿਆਦਾ ਨੇ ਤੇ ਮੈਂ ਬੜੀ ਮੁਹੱਬਤ ਨਾਲ ਅੱਜ ਇਹ ਗੁਜ਼ਾਰਿਸ਼ ਕਰਾਂਗਾ डायरेक्टर पंजाब इंस्टीट्यूट ऑफ लैंग्वेज आर्ट एंड कल्चर जनाब डॉक्टर आसम चौधरी साहब ਨੂੰ ਕਿ ਤੁਸੀਂ ਆਓ और अपनी गलबात साझी करो। जनाब आसम चौधरी साहब। ਅੱਜ ਪਹਿਲੇ ਜਿतने भी ਅਸੀਂ ਇੱਥੇ ਕਾਫੀ ਸਾਰੇ ਇਸ ਤਰ੍ਹਾਂ ਲੋਕਾਂ ਦਾ ਤਜ਼ੀਦੀ ਰੈਫਰੈਂਸ ਕੀਤਾ ਹੈ, ਲੇਕਿਨ ਤਨਵੀਰ ਬੁਖਾਰੀ ਸਾਹਿਬ ਵਾਸਤੇ ਮੈਂ ਜ਼ਾਤੀ ਤੌਰ ਤੇ ਜਿਹਨੂੰ ਵੀ ਫੋਨ ਕੀਤਾ ਉਹਨਾਂ ਨੇ ਉਹਦਾ ਰਿਸਪੌਂਸ ਵੀ ਦਿੱਤਾ ਤੇ ਜਿਨ੍ਹਾਂ ਨੂੰ ਵੀ ਮੈਂ ਕਿਹਾ ਸੀ ਕਿ ਗੱਲਬਾਤ ਕਰਨੀ ਹੈ, ਕੋਈ ਵੀ ਬੰਦਾ ਉਹਨਾਂ 'ਚੋਂ ਮਿਸ ਨਹੀਂ ਹੋਇਆ, ਸਾਰੇ ਮੌਜੂਦ ਨੇ। ਇਹਦੇ ਵਾਸਤੇ ਮੈਂ ਸਭ ਦਾ ਦਿਲੋਂ ਪਿਲਾਕ ਵੱਲੋਂ ਸ਼ੁਕਰੀਆ ਅਦਾ ਕਰਦਾ। ਖਾਸ ਤੌਰ 'ਤੇ ਮੁਦੱਸਰ ਇਕਬਾਲ ਭੱਟ ਸਾਹਿਬ, ਇਲਿਆਸ ਘੁੰਮਣ ਸਾਹਿਬ ਬੈਠੇ ਨੇ, ਆਜ਼ਮ ਮਲਕ ਸਾਹਿਬ, ਵੀਰ ਸਪਾਈ ਸਾਹਿਬ, ਤਨਵੀਰ ਬੁਖਾਰੀ ਸਾਹਿਬ ਦੇ ਫਰਜ਼ੰਦ ਸੈਯਦ ਸਾਹਿਬ ਤਨਵੀਰ ਬੁਖਾਰੀ ਜਿਹੜੇ ਖਸੂਸੀ ਉੱਥੋਂ ਕੜਿਆਲ ਕਲਾਂ ਤੋਂ ਇੱਥੇ ਆ ਜਾਏ, डॉक्टर इरफानुल हक साहब, डॉक्टर जफर मकबूल साहब, डॉक्टर अरशद इकबाल अरशद साहब, ये सारे उन्होंने हयाती बारे काम के बारे गलबात करेंगे। तनवीर बुखारी साहब का जिमें कि हाफिज साहब कह रहे सन कि उन्होंने शख्सियत दियाँ इन्नियां कि जिफ्तां ने कि तुसी उन्होंने हर एक दे उत्ते बाकायदा एक एक थीसिस हो सकता है। साडे मित्र ने मसूद मल्ली साहब, इन्हों ने अपने M.Phil का जोड़ा थीसिस है वो तनवीर बुखारी साहब से किया तो जो असी कर रहे सन मैं इन्होंने कहा कि अपने थीसिस तुम मैं दिखाओ PDF कापी के, इन्होंने मैंने कोई सेंड किया तो इन्होंने बहुत ही भरवां काम जोड़ा है उन्होंने किया है। तो कोशिश ये करनी चाहिए है कि जो मसूद मल्ली साहब ने काम किया वो अगर पब्लिश भी हो जाए तो वो बाकी लोगों तक भी उसकी रसाई मुमकिन हो सकेगी। ये जोड़ा पिलाक है तो कह रहे सन मसूद मल्ली साहब कि उन्होंने शायद दीवान वो है जोड़ा शायद को हथ लिखत है उन्होंने कोई शायद वीर सिपाही साहब को पता होना, उन्होंने कंपाइल कर
ਅਸੀਂ ਕੋਸ਼ਿਸ਼ ਕਰਾਂਗੇ ਪਿਲਾਕ ਦੇ ਪਲੇਟਫਾਰਮ ਤੋਂ ਅਗਰ ਉਹ ਪਬਲਿਸ਼ ਹੋ ਸਕੇ। ਅੱਛਾ। ਸਹੀ ਸਹੀ, ਯਾਨੀ WhatsApp ਕਰ ਰਹੇ ਨੇ। ਸਹੀ ਠੀਕ ਹੈ ਯਾਨੀ ਉਹ ਦੀਵਾਨ ਉਹਨਾਂ ਦਾ ਉਹ WhatsApp ਆਪਣੇ ਇਦਾਰੇ ਵੱਲੋਂ ਛਾਪ ਰਹੇ ਨੇ। ਚਲੋ ਅਸੀਂ ਮੁਬਾਰਕਬਾਦ ਦਿੰਦੇ ਹਾਂ WhatsApp ਨੂੰ ਵੀ ਕਿ ਇਹ ਜਿਹੜਾ ਕੰਮ ਹੈ ਉਹ ਬੜਾ ਸਲਾਹਣਯੋਗ ਹੋਏਗਾ। ਜ਼ਾਹਿਰ ਹੈ ਉਹਨਾਂ ਦਾ ਪੰਜਾਬੀ ਦੇ ਵਿੱਚ ਦੀਵਾਨ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਖਿਆਲ ਹੈ ਇੱਕ ਦੀਵਾਨ ਹੀ ਮੇਰੀ ਨਜ਼ਰ ਚੋਂ ਤਾਂ ਗੁਜ਼ਰਿਆ, ਉਹ ਵੀ ਸ਼ਾਰਿਕ ਨਿਜ਼ਾਮੀ ਦਾ ਹੈ। ਉਹ ਸ਼ਾਇਦ ਪ੍ਰਵੀਨ ਮਲਕ ਸਾਹਿਬਾਂ ਨੇ ਉਹਦੇ ਵੀ ਦਿਵਾਚੇ 'ਚ ਲਿਖਿਆ ਕਿ ਪੰਜਾਬੀ ਦਾ ਸ਼ਾਇਦ ਪਹਿਲਾ ਦੀਵਾਨ ਹੈ। ਬਸ਼ੀਰ ਬਾਵਾ ਸਾਹਿਬ ਦਾ ਵੀ ਉਸ ਤੋਂ ਬਾਅਦ ਦੇ ਵਿੱਚ ਉਹ ਬਿਲਕੁਲ, ਅਤੇ ਪੰਜਾਬੀ ਦੇ ਵਿੱਚ ਪਹਿਲੇ ਦੀਵਾਨ ਐਵੇਂ ਗਿਣੇ ਚੁਣੇ ਨੇ, ਇੱਕ ਦੋ ਨੇ। ਅਤੇ ਬੜਾ ਅੱਛਾ ਹੈ ਕਿ ਅਗਰ ਪੰਜਾਬੀ ਦੇ ਵਿੱਚ ਵੀ ਦੀਵਾਨ ਜਿਹੜਾ ਬਣਾਉਣ ਦੀ ਵਿੱਚ ਪਾਉਣ ਦੀ ਇੱਕ ਰਵਾਇਤ ਜਿਹੜੀ ਹੈ ਉਹ ਬਣ ਰਹੀ ਹੈ। ਇਹਦੇ ਬਾਕੀ ਉਹਨਾਂ ਦੀ ਹਯਾਤੀ ਦੇ ਬਾਰੇ ਗੱਲ ਕਰਨਗੇ। ਮੈਂ ਵੀ ਤਰਜਮੇ ਦੇ ਕੰਮ ਕਰ ਰਿਹਾ ਸੀ ਅਤੇ ਮੈਂ ਉਹਨਾਂ ਦਾ ਜਿਹੜਾ ਉਹਨਾਂ ਨੇ ਹੀਰ ਵਾਰਿਸ ਸ਼ਾਹ ਦਾ ਤਰਜਮਾ ਤਨਵੀਰ ਬੁਖਾਰੀ ਸਾਹਿਬ ਨੇ ਕੀਤਾ ਹੈ, ਨੈਸ਼ਨਲ ਬੁੱਕ ਫਾਊਂਡੇਸ਼ਨ ਨੇ ਉਹਨੂੰ ਛਾਪਿਆ ਹੈ। ਅਤੇ ਆਮ ਤੌਰ 'ਤੇ ਜਿਹੜਾ ਵੀ ਰਾਈਟਰ ਹੁੰਦਾ ਹੈ ਉਹਦੀ ਤਾਂ ਕੋਸ਼ਿਸ਼ ਹੁੰਦੀ ਕਿ ਬੜਾ ਅੱਛੇ ਤੋਂ ਅੱਛਾ ਆਪਣਾ ਕੰਮ ਕਰੇ, ਅਤੇ ਉਹ ਜ਼ਾਹਿਰ ਹੈ ਆਪਣੇ ਆਪ ਨੂੰ ਇੱਕ ਫਖਰ ਵੀ ਹੁੰਦਾ ਜਦੋਂ ਤੁਸੀਂ ਇਹ ਕੰਮ ਕਰ ਰਹੇ ਹੋ। ਵਾਰਿਸ ਸ਼ਾਹ ਜੈਸੇ ਸ਼ਾਇਰ ਦੇ ਕਲਾਮ ਦਾ ਤਰਜਮਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ, ਲੇਕਿਨ ਉਹਦੇ ਹੀ ਸ਼ੁਰੂ ਦੇ ਵਿੱਚ ਦਿਬਾਚੇ ਦੇ ਵਿੱਚ ਨੋਟ ਕਰਦੇ ਨੇ ਉਹ ਖੁਦ ਹੀ, ਯਾਨੀ ਉਹਨਾਂ ਦੀ ਆਜਜ਼ੀ ਦੀ ਨੁਕਸਾਰੀ ਦਾ ਇਹ ਆਲਮ ਹੈ ਕਿ ਕਹਿੰਦੇ ਨੇ ਕਿ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਵਾਰਿਸ ਸ਼ਾਹ ਨੂੰ ਪੂਰੀ ਤਰ੍ਹਾਂ ਸਮਝਦਾ, ਅਤੇ ਮੇਰਾ ਇਹ ਤਰਜਮਾ ਕੀਤਾ ਹੋਇਆ ਵੀ ਕੋਈ ਹਰਫ ਆਖਰ ਨਹੀਂ, ਅਤੇ ਹੋ ਸਕਦਾ ਕੋਈ ਮੇਰੇ ਤੋਂ ਵੀ ਜ਼ਿਆਦਾ ਵਾਰਿਸ ਸ਼ਾਹ ਦਾ ਜਾਣੂ ਹੋਵੇ। ਇਸ ਲਈ ਮੈਂ ਐਡਵਾਂਸ ਦੇ ਵਿੱਚ ਹੀ ਜਿਹੜੀਆਂ ਮੇਰੇ ਕੋਲ ਗਲਤੀਆਂ ਅਤੇ ਕੁਤਾਹੀਆਂ ਹੋਈਆਂ ਨੇ ਤਰਜਮੇ 'ਚ ਉਹਨਾਂ ਦੀ ਮਾफ़ੀ ਮੰਗਦਾ। ਹਾਲਾਂਕਿ ਤੁਸੀਂ ਤਰਜਮਾ ਪੜ੍ਹਿਆ ਹੋਣਾ ਹੈ, ਮੈਂ ਤਕਰੀਬਨ ਵਾਰਿਸ ਸ਼ਾਹ ਦੇ ਜਿੰਨੇ ਵੀ ਉਰਦੂ ਤਰਜਮੇ ਹੋਏ ਸਾਰੇ ਦੇਖੇ ਨੇ, ਅਤੇ ਤਨਵੀਰ ਬੁਖਾਰੀ ਸਾਹਿਬ ਦਾ ਅਤੇ ਅਕਰਮ ਸ਼ੇਖ ਸਾਹਿਬ ਨੇ ਜਿਹੜਾ ਤਰਜਮਾ ਕੀਤਾ ਹੈ, ਦੋਨੋਂ ਤਰਜਮੇ ਸਾਰੇ ਤਰਜਮਿਆਂ ਵਿੱਚੋਂ ਬਿਹਤਰੀਨ ਨੇ ਜਿਹੜੇ ਹੀਰ ਵਾਰਿਸ ਸ਼ਾਹ ਦੇ ਕੀਤੇ ਨੇ। ਅਤੇ ਅਸੀਂ ਅੱਜ ਇਸ ਇਕੱਠ ਦੇ ਵਿੱਚ ਹੀ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਉਹਨਾਂ ਦੀ ਬਖਸ਼ਿਸ਼ ਫਰਮਾਏ ਅਤੇ ਉਹਨਾਂ ਦੀਆਂ ਅਗਲੀਆਂ ਮੰਜ਼ਿਲਾਂ ਆਸਾਨ ਕਰੇ, ਅਤੇ ਪੰਜਾਬੀ ਦਾ ਜਿਹੜਾ ਦੀਵਾ ਉਹਨਾਂ ਨੇ ਬਾਲਿਆ ਸੀ ਉਹ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਚੱਲਦਾ ਰਹੇ। ਬਹੁਤ ਸ਼ੁਕਰੀਆ। ਬੜੀ ਮਿਹਰਬਾਨੀ। ਜਿਵੇਂ ਕਿ ਆਸਮ ਚੌਧਰੀ ਸਾਹਿਬ ਦੱਸ ਰਹੇ ਸਨ ਕਿ ਕੜਿਆਲ ਕਲਾਂ ਤੋਂ ਤਸ਼ਰੀਫ ਲਿਆਏ ਜਨਾਬ ਸਾਹਿਬਜ਼ਾਦਾ ਸੈयद ਸਾਹਿਬ ਤਨਵੀਰ ਬੁਖਾਰੀ ਸਾਹਿਬ ਔਰ ਬਾਕੀ ਦੀਗਰ ਅਹਿਬਾਬ ਜਿਹੜੇ ਦੂਸਰੇ ਸ਼ਹਿਰਾਂ ਤੋਂ ਤਸ਼ਰੀਫ ਲੈ ਰਹੇ, ਅਸੀਂ ਤੁਹਾਨੂੰ ਮਨੋਰੂਮ ਜੀ ਆਇਆਂ ਨੂੰ ਕਹਿੰਦੇ ਹਾਂ। ਔਰ ਅੱਜ ਦੀ ਇਸ ਤਕਰੀਬ ਵਿੱਚ ਜਿੰਨੇ ਵੀ ਸਾਡੇ ਮਿੱਤਰ ਮੌਜੂਦ ਨੇ ਤੁਹਾਡੇ ਸਭ ਦਾ ਸ਼ੁਕਰੀਆ ਤਾਂ ਜੇ ਤੁਸੀਂ ਆਪਣੀ ਮੁਹੱਬਤ ਸਮੇਤ ਸਾਡੇ ਨਾਲ ਇੱਥੇ ਮੌਜੂਦ ਹੋ। ਇਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਤੋਂ ਆਏ ਸਾਡੇ ਬਹੁਤ ਪਿਆਰੇ ਦੋਸਤ ਜਨਾਬ ਪ੍ਰੋਫੈਸਰ ਡਾਕਟਰ ਇਰਫਾਨ ਹਕ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਨਾ ਕਿ ਤੁਸੀਂ ਆਓ ਔਰ ਆਪਣੇ ਵਿਚਾਰ ਸਾਂਝੇ ਕਰੋ। ਜਨਾਬ ਡਾਕਟਰ ਇਰਫਾਨ ਹਕ ਸਾਹਿਬ। अल्हम्दुलिल्लाह रब्बिल आलमीन वस्सलातु वस्सलामु अला सय्यदिल अंबिया वल मुरसलीन अम्मा बाद फ़अऊज़ु बिल्लाहि मिनश शैतानिर रजीम बिस्मिल्लाहिर रहमानिर रहीम। अल्लाह ताला ने कुरान मजीद अपने ख़ास बंदियां बारे फरमाया, अला इन्ना औलिया अल्लाहि ला खौफुन अलैहिम वला हुम यहज़नून। मतलब ये है कि अल्लाह के जोड़े कोई खास बंदे होंगे ने जिन्होंने वली अल्लाह ताला ने ना दिता, उन्होंने ना तो कोई खौफ होंदा है ते ना ही कोई डर होंदा है। तनवीर बुखारी साहब मेरी उन्होंने नाल कोई 2-3 महीने पहले फ़ोन ते गलबात हुई तो मैं फील कर रहा सा कि इस उम्र के विच भी जिस वेले अमूमी तौर पर लोग नफसियाती मरीज़ हो जाते हैं, 1939 की उन्होंने डेट ऑफ बर्थ है और 2023 के विच मैं उन्होंने गल कर रहा तो मैं उन्होंने इस तरह नाल महसूस कर रहा सा कि जिमें एक 16, 17, 18 साल का नौजवान जिदियाँ उमंगा जवान ने जिदे काम करन दा जज्बा है और जिदे सब तो वड्डी गल जिहड़ी कुर्बानी का जज्बा मौजूद है।
मैं वेख्या कि महसूस किया कि दीवान सैयद तनवीर बुखारी शाह साहब रहमतुल्लाह अलैह दी शख्सियत दे विच वो चीज़ जवान है जिहड़ी इस उम्र च जाके अमूमी तौर पर लोगों च खत्म हो जाती है। मैं फील किया, अज मैं बैठा सोच रहा था उन्होंने बारे, तो मैनू ये आयत बार बार क्लिक कर रही सी कि नफ्सियात ये कहती है कि हुज़न और खौफ ये दोनों रूहानी बीमारियां ने या नफ्सियाती बीमारियां ने जिहड़ियां अल्लाह के बंदियां नूं नहीं होंदियां। ये दोनों बीमारियां जिहड़ियां ने वो उन्हां दा इजहार किवें हुंदा है कि बंदा सारी जिंदगी जिस तरह की मतलब रूटीन च अपनी लाइफ गुजारता है, जिमें जिमें वो कबर करीब आती जाती है तो वो उस दे खौफ उस दे डर दे विच बड़े रंग बदलता है। बुखारी साहब की खास गल जी मैनू क्लिक की वो ये सी कि उन्हां दी लाइफ का कोई भी जिहड़ा टाइम है ना, तुसीं उहनूं देख लो, मतलब मेरे नालों तो बहुत ज़्यादा इत्थे डॉक्टर अरशद इकबाल अरशद साहब बैठे ने, वीर सफाई साहब बैठे ने, बाकी लोग सारे अपना भट्ट साहब बैठे ने जिहड़े उन्होंने 50-50 साल तो जानते हैं कि उन्हों की पूरी लाइफ जिहड़ी है एक बैलेंस्ड लाइफ सी। दूसरी चीज़ जिहड़ी मैं उन्होंने खास फील की वो ये सी कि मैं बड़े बड़े मतलब इस लैवल के जिहड़े नां ने ना पंजाबी दे विच होण या किसी होर सबजैक्ट दे विच होण ते वो अपनी किताब किसी नूं देना, अपना नॉलेज किसी नाल शेयर करना, उहदे बड़े हैजिटेटिड होंदे। असीं ऐसे उस्ताद वेखे ने कि उन्होंने जे गुजारिश करनी कि सर तुहाडे कोल किताब, उन्हें कहना हैगी है पर मैं देनी नहीं, किताब मेरे को हैगी है पर मैं देनी नहीं। मैं बुखारी साहब को एक स्टूडेंट नूं भेजा, हालांकि बनता सी कि मैं आप ही उन्होंने खिदमत जाता, लेकिन मैं कुछ मसरूफियात ऐसियां सन कि मैं नक्शबंदी सिलसिले ते काम कर रहा था। मैंने डॉक्टर अरशद साहब ने कहा कि तुसी बुखारी साहब नाल राबता करो, तो मैं एक स्टूडेंट नूं भेजा, उन्हें मेरी उन्हां नाल जाके उत्थे फोन ते गल करवाई। मैं उन्होंने सारा दस्सिया जी कि मैं इस तरह नाल ना 2-3 चीज़ां ने, एक तो रूहानी एस्पैक्ट है जिहदे ते इस वेले हुण लोग बहुत उन्होंने छड्ड गए ने, हुण मॉडर्निज्म आ गया तो मॉडर्न चीज़ों को जिहड़ा है ना वो ज़्यादा कर रहे हैं। तो मैं वो चाह रहा कि पंजाबी के नक्शबंदी शोरा जिहड़े ने, चाहे वो माजी च होण चाहे वो मौजूदा होण, तो मैं उन्होंने बारे च एक मैं चाह रहा कि उन्होंने एक तस्करे की सूरत दे विच एक प्रोजैक्ट जिहड़ा है उसको कंप्लीट किया जाए। तो इस हवाले नाल दूसरी चीज़ जिहड़ी है, मैं कुछ गुज़श्ता कोई 10-15 साल तो नक्शबंदी सिलासल के हवाले नाल थोड़ा बहुत काम कर रहा सा, तो मैं उन्होंने नाल शेयर किया। तो मैनू कहन लगे कि मैं भी एक किताब लिखी तसव्वुफ ते नक्शबंदी सिलसिले के हवाले नाल, मैं तुहानूं वो भेज रहा, तो तुसी वो भी देखो। तो मैं आख्या जी मैनू तुहाडा तारुफ भी चाहिए। मैं कहन लगे यार मेरा तारुफ की है, बस मैं बच्चे एक ने थीसिस किया है तो वो भी मैं दे दिता है। होर जिहड़ी चीज़ तुहानूं चाहिदी होएगी ना, तुसी बस मैनू पैगाम भेजना है तो मैं तुहानूं वो चीज़ घर पहुँचा दी। देखो बड़े वड्डे बंदे की गल जिहड़ी हुंदी है ना, अल्लाह बख्शे जुनेद अकरम साहब को एक दिन मैं बैठा है तो कहन लगे कि डॉक्टर साहब वड्डा बाबा पता है किहड़ा हुंदा है? मैं जी तुसी दसो। कहंदा जिहड़ा बहुता खुले ते वड्डे दिल दा होवे ते खुले हत्थ दा होवे ते जिहड़ा कंजूसी ना करे किसी नूं कुछ भी देन। तो बुखारी साहब ऐसी शख्सियत सन कि उन्होंने कोल कोई भी गया है ना, तो उन्होंने उन्होंने फट उन्होंने जप्पा पाया, उन्होंने सीने नाल लाया, उन्होंने प्यार दिता है, मुहब्बत दी, इलम दिता है। जिहड़ी सूफियां दी मिरास है वो भी उन्होंने कोल सी, जिहड़ी अदीबा दी मिरास है वो भी उन्होंने कोल सी। देखो उन्होंने कितनियां कुर्बानियां दित्तियां एक चाचे दे नाल, और फिर वो मुर्शद बन गए, तो फिर वो मुर्शद दे नाल अपनी वफा नूं निभाउण वास्ते सारा कुछ छड्ड छड़ा के ते उत्थे उन्हां दे जिहड़ा सिलसिले नूं आबाद कीता। लेकिन सिलसिले दी आबादी दे नाल अदब नूं बर्बाद नहीं कीता। साडे अमूमी तौर ते लोकी सिलसिला आबाद करते हैं ते अदब बर्बाद कर देंगे। बुखारी साहब वो हस्ती ने कि जिन्हां ने सिलसिला भी आबाद रखिया है ते अदब नूं भी वधाया है, चढ़ाया है, अदब नूं भी आबाद कीता है।
तो सो उन्होंने बारे जिन्नी भी गलबात की जाए मैं समझना कि उन्होंने शायाने शान, मैं तो बहुत छोटा जिहा एक तालब इलम है, मेरी कोई हैसियत नहीं है, तो उन्हें एडी वड्डी हस्ती बारे मैं बस चौर साहब ने कहा जी तुसी गल करनी, मैं कहा जी मेरे लिए सादत हो सकता है मेरी कबर दे विच कोई रोशनी लिए एक दीवा ही बन जाए उन्होंने नाल मुहब्बत तो मैं इतने तुहाडे सामने हाजिर हो गया। तो अल्लाह ताला की दुआ है कि अल्लाह पाक उन्होंने दर्जात बुलंद करे और अल्लाह ताला सानू उन्होंने नक्शे कदम ते चलन की तौफीक देवे। वाखिर दावाना अल्हम्दुलिल्लाह रब्बिल आलमीन। थैंक यू। सोहनी और बड़ी कमाल गुफ्तगू फरमा रहे सी डॉक्टर साहब, जिमें कि दसदे सन कि सूफी होना, फिर सूफी बासफा और आलम के नाल बाअमल होना, अदब नू और नाल अपनी पीढ़ी नू लैके चलना, ये बड़ी वड्डी गल है। बहुत शुक्रिया, मेहरबानी। जिमें कि मुहब्बत करने वाले, प्यार करने वाले ने, इस तरह तालब इल्मां दी उन्होंने स्टूडेंट्स जिन्हें ने उन्होंने भी फहरिस्त है तो बड़ी लंबी है। बरले विक उन्होंने तालब इल्मां दे विचों स्टूडेंट्स दे विचों इफ्तिखार फलकी साहब भी इत्थे मौजूद ने और शायर ने बड़ी अच्छी, मैं गुजारिश करूँगा कि तुसी आओ और जनाब सैयद तरवीज बुखारी साहब बारे गलबात करो और अपनी उन्होंने नाल कोई यादां साझियां करो। रल मिल के बहन का मकसद यो ही होता है कि असी यादां साझियां करिए और एक दूजे नू गल्लां सुना के असी अपना मन ठा लीए। इफ्तिखार फलकी साहब आओ जी। बिस्मिल्लाहिर्रहमानिर्रहीम। हर पिंडा मिसाल रंजने दी, हर जिसम दे विच हीर वसदी। हर पिंडा मिसाल रंजने दी, हर जिसम दे विच हीर वसदी। उड़ जांदी है छड्ड के मिटड़ी नूं, सदा रूह नी विच शरीर वसदी। सामाईन, अज दी हिरखी इकट्ठ, खूबसूरत महफल, मेरे सामने अलामा डॉक्टर सैयद तनवीर बुखारी साहब, उन्होंने साहबजादे पीर मुर्शद तशरीफ फरमा ने, वीरां दे वीर, और जिन्हों दोस्तों के मैं नाम नहीं कह सकता। डॉक्टर साहब, मैं चौंके बाबा जी की गुरबत दे विच काफ़ी वक्त गुजरिया मेरा, उन्होंने इल्मो फन, उन्होंने करदार, उन्होंने तहरीरां, उन्होंने लिखतां ते गल करना मेरे वस का काम नहीं। ना ही मेरे को इहो जे अखर ने कि जेड़े उन्होंने काम की, उन्होंने करदार की मूरत छिक सकन। मैं ज़्यादा देर गुफ्तगू नहीं करांगा, बस इन्ना कहांगा कि इलम, फन, करदार ते लिखतां ते गलबात जेड़े ने वो पारक सूझवान पढ़ियार करनगे। मैं तो उन्हां नाल मुलाकात की एक अद्धी गल सुनावांगा। ये गल तो पक्की पीढ़ी है, दुध दे वांगू चिट्टी कि सारे ने इस दुनिया तो चले जाना है। ते हिरकी इकट्ठ, जिन्ना मर्जी कोई अमीर आदमी होवे, कुछ सोने का चम्मच भी मूँह च लैके जम्मिया होवे, ਉਹਦੇ वास्ते नहीं रखे जाते। हिरकी इकट्ठ ਉਹਦੇ वास्ते रखे जाते हैं जिन्हें मुआशरे दे विच लुकाई वास्ते काम किया होवे, लोकां नूं दुनिया दे विच रहन दा सलीका सिखाया होवे, दुनिया नूं जिंदगी गुजारन दा शरीयत के मुताबिक वध सिखाया होवे। उन्हां दे विचों मेरे बाबा जी सन, जिन्ना एक नहीं, दो नहीं, तीन नहीं, चार नहीं, हज़ारां लोकां नूं, हज़ारां लखां लोकां नूं तालीम और तरगीब दी, लोगों को जीवन का वन सिखाया। पंजाबी ज़बान क्योंकि बाबा जी उर्दू के भी बहुत ज़्यादा लिखते सी, मेरे ख्याल के मुताबिक 8 तो ज़्यादा ज़बानों की अबूर हासिल सी। गाहे दुगाहे उन्होंने डिस्कस होना, इस मामले में सवाल करने, गुरमुखी, फारसी, उर्दू, पंजाबी। लेकिन मैं महसूस ये किया कि पंजाबी फनाफिल पंजाबी ने वो पंजाबी नाल इन्ना प्यार करते सन, और पंजाबी वैसे भी सूफिया की जुबान है, क्योंकि जिस इलाके के विच
ਜਿੱਥੋਂ ਦੇ ਲੋਕ ਰਹਿਣ ਵਾਲੇ ਨੇ ਉਸ ਜ਼ਬਾਨ ਨੂੰ ਆਸਾਨੀ ਨਾਲ ਸਮਝਦੇ ਨੇ। ਬਾਬਾ ਜੀ ਦਾ ਸ਼ੇਰ ਹੈ ਕਿ ਕਦੀ ਬੁੱਲਾ ਫਰੀਦ ਸੁਲਤਾਨ ਬਾਹੂ, ਕਦੇ ਵਾਰਿਸ਼ਾ ਨਾਮ ਰਖਾ ਲੈਣਾ। ਕਦੀ ਬੁੱਲਾ कभी फरीद बाहू कभी वारिशा नाम रखा लेना। मैं शायर मजाल हकीकतां दा नित सजरे रूह वडा लेना। मैं शायर मजाल हकीकतां दा सदा सजरे रूप हटा लेना। दोस्तों ने मित्रों, मेरा उन्होंने काफ़ी गुजरिया है, तो मैं इस तो पहले कि अपनी गल खत्म करा एक गल, मैं क्योंकि वो लिखारी अजीम सन, शायर अजीम सन, इस तो अलावा खत्तात के मुसव्वर इंतहाई खूबसूरत सन। मैं आज उन्होंने एक आखिरी पेंटिंग के बारे में डिस्कस करना चाहना वा। बीमारी की हालत के विच थोड़ा जिहा टाइम मिलिया, अपने आप को संभाला दिता, घर गए, संभाला दे के ते रंगा ना खेडने शुरू हो गए। आदत सी महबूब की तारीफ करन दी, महबूब नूं वेखण दी। कदी ते लफ्ज़ां ते अखरां दे नाल लिखदे सी महबूब की तस्वीर नूं, ते दिल कीता जे रंगा ना खेडा। रंगा ना खेडते खेडते जदों रज के वेखिया ना, वो मैनूं आदत सी अक्सर बाबा जी नूं सवाल करन दी, बाबा जी ये रंग क्यों वरत्या, बाबा जी ये शेर क्यों लिखिया, बाबा जी ये शेर कदों लिखिया, बाबा जी इसका टाइम की सी। बालां दा सवाल करन दी आदत सी। हर सवाल नूं उन्होंने बड़े अच्छे तरीके नाल समझाना कि पुत्र इंज नहीं इंज, बेटा इंज नहीं इंज। आखिरी पेंटिंग देखी, नज़र पई तो उन्होंने बाहर दरवाजे के उत्ते चश्मा सी। दिल का बच्चा अंदरों चीका मारन लग गया, यकीन जानियो कि किनू सवाल कर पूछा ये फोटो बाबा जी केड़ी है, ये किन्ने रंग वरते, यह काला रंग क्यों है, यह लाल ज़्यादा आया है, किनू पूछा। पर एक मैं तुहानू दस देना है, ये सवाल अज मैं सारे दे छड्ड के जाना है कि मेरे इस सवाल का जवाब तुसी सोचियो। उस पेंटिंग की जी फोटो सी ना, वो फोटो बड़ी खूबसूरत सी, वो लिखत बड़ी खूबसूरत सी। वो ऊपर लिखते ने कुल्लो मन अलैहा फान, कुल्लो मन अलैहा फान व यब्का वजहु रब्बिका जुल जलाल वल इकराम फाबियती अदाए रब्बिकुम मा तुबसिबा। तर्जमा मैं सुना देना कि जो कुछ इस जमीन पे आ तो सारा पानी सारा खत्म होने वाला है, मगर एक चेहरा है, तेरी जात का चेहरा है जिन्हें सदा रहना है। तुसी उस जात दियां किहड़ियां नेमतां नूं छुटलाओ। मैं सारे सूझवाना पारखां दे विच सवाल रखना वा कि मैं ये आखिरी पेंटिंग दे रंग मेरी अखां तो अलावा मेरे दिल ते मेरे दिमाग से उतर गए हैं। मेरे दिल ते दिमाग से क्यों उतरे ने, इस पेंटिंग की रंगन मेरे दिल से दिमाग से क्यों चढ़ गई है, मेरा ही सवाल तुहाडे कोल है। मेरी दुआ है, बाबा जी का शेर है बड़ा खूबसूरत, बट साहब है सी घुंड तक जिन्हां दी बांह लंमी, पाया उन्होंने नहीं दिदार तेरा, टुंडा मिट्टी मनाखी का बुत हो गए, नक्शा किवें मैं लवां उतार तेरा। टुंडा मिट्टी मनाखी का बुत हो गए, नक्शा किवें मैं लवां उतार तेरा। वो अंदर का बाल सवाल नहीं पूछ रहा, चीखा भी मार रहा है। मेरी दुआ है कि मेरे बाबा जी अल्लाह पाक उन्होंने अपनी कुर्बत रखे, अपनी जवारे रहमत रखे। उन्होंने हमेशा सानू अपने वाल की तरह ट्रीट किया और इस तो भी मत हज़ार प्यों की तरह उन्होंने सानू ट्रीट किया और साड़ियाँ दुआवां साड़ियाँ सारिया चीज़ां उन्होंने नाल ने। बहुत शुक्रिया, बहुत मेहरबानी।
ਰਹੇ ਸੀ। ਮੈਂ ਇਸ ਤੋਂ ਬਾਅਦ ਸਾਡੇ ਬਹੁਤ ਪਿਆਰੇ ਸੂਝਵਾਨ ਪੰਜਾਬੀ ਸੇਵਕ ਔਰ ਬਹੁਤ ਅੱਛੇ ਰਾਈਟਰ जनाब डॉक्टर मियाँ ज़फ़र मकबूल साहब को गुजारिश करता हूँ कि तुसी आओ और अपनी गलबात साझी करो। जनाब डॉक्टर मियाँ ज़फ़र मकबूल साहब। मैं कोशिश करांगा कि गल्लां बहुत ना करा तो बुखारी साहब के मुतल्लिक़ इंफॉर्मेशन बहुत है। मेरी आखिरी मुलाकात होना सिविल अस्पताल शिवपुरी 20 सिपाही उत्थे मौजूद सन और फल्की साहब भी उत्थे मौजूद सन। तो उन्होंने एक सनद अता फरमाई जी मेरे वास्ते बहुत बड़ी सनद और मैं इंशाअल्लाह उस सनद के इर्द-गिर्द जाऊँगा बाद में जाऊँगा। 20 सिपाही को पता नहीं क्यों बैठे बैठे आपको ख्याल आया इन्होंने गुफ्तगू शुरू की तो बुखारी साहब ने 20 सिपाही को ठाकदे हुए आख्या 20 सिपाही ज़फ़र जो जमिया सी उदों तो लैके मेरा और मेरे वास्ते बहुत तो मैं इसके हवाले गल शुरू कर रहा कि तनवीर बुखारी साहब के उत्ते दुखों की बहुत बड़ी तारीफ और ऐसे दुख सन मेरी मतलब इतफाक करेंगे डॉक्टर अरशद इकबाल अरशद और 20 सिपाही क्योंकि मेरे नज़दीक ये दो बंदे जड़े हैं एक कलामे तनवीर के हाफिज है बुखारी साहब की शायरी कितों कोई एक शेर ऐसा नहीं मिलेगा जिदे बुखारी साहब ने अपने मसाइल का अपनी तकलीफों का अपने दुखों का इजहार किया हो और रब दे भी कुछ कह मैं पूरी ईमानदारी में कह बुखारी साहब के वालिद अब्दुल रहमान मुबशर 14 इल्मी साहब कोई दोस्त दफर के नाम साथी नाम होता अब्दुल रहमान मुबशर साहब के वो 14 इल्मी साहब बुखारी साहब बहुत छोटी उम्र इस्लाम की शक्ति उस दुनिया को रुचक हो उस तो बाद बुखारी साहब बाबा जी अब्दुल्ला ने पढ़ाया लिखाया और बैग किया खिलाफत दी इन्होंने चाचा हजूर के मुतल्लिक मेरे दादा जी की नज़म बांध है नज़म का नाम से अब्दुल्ला शाह के पुत्र भतीजा है तनवीर नाम है उसका शाह फकीर एक पुत्र ओदा पीर जोड़ एक ऐसा वाह बुखारी साहब ना जिस वे मैं बिल्कुल इंज होया उदों मैं कोई शऊर नहीं सी ना मतलब मुजाहिद का नाम सलासन का ये उदों की गल है जिस वक्त उन्होंने एक बेटा सी सरबत नाम सी और बच्चा बहुत छोटी उम्र से इस दुनिया को छो और यकीन जानो उस बच्चे का मेरे दिल से बहुत बड़ा असर हो मैं अपना दिन प्यार न कर रही मैंने बुखारी साहब का बच्चा जरा रुखसत हो गया वो मेरे दिल को काफी नहीं हो तो दादा जी कहने ने ज़फ़र सरबत दोस्तों का मतलब कि ज़फ़र इस सरबत दोस्त का पहला बेटा नहीं सी आता तनवीर बुखारी इस तो पहले 7-8 कोई जड़े दूर है मैं समझा कि प्यो का जनाजा चुकना तो होंदा ही पुत्र को दफना होना एडा सौखा नहीं फिर जिस वक्त सालक का इंतकाल है उस वक्त मौजूद था तो सारे लोग भजों नसीब पे हुए सन तकसीम वास्ते लेकिन बुखारी साहब उत्थे इस तरह फिर रहे सन
जिवें उस वकूवे नाल बुखारी का तल्लक ही कोई है। पुत्र की नीयत पई है, वो मतलब कफन दफन वास्ते हो रहा, और तनवीर बुखारी बिल्कुल बेनियाज सज्जे खब्बे पे आकर। और मतलब तनवीर बुखारी की केड़ी गल करिए तो केड़ी छड़िए। तनवीर बुखारी अपने वास्ते नहीं सी, तनवीर बुखारी लोगों वास्ते सी। तनवीर बुखारी नज़र में कहते हैं कि मेरे पिंडे ते रवे ना लीर भावे, मेरे पिंडे ते रवे ना लीर भावे, सारी कौम के दुख मेरे नाम लिखते। एडा वड्डा जज्बा जड़ा है तो आम शायद कोई नहीं लगता। बेशक शायरी जी बंदा नहीं करता, शायरी बंदे को करवाई जाए, ये हौसला कोई होर दिता। फिर एक होर जी मैं गल हो रही सी उन्होंने सिलसिले के मुतलक, डॉक्टर साहब बड़ी माजरत था, मैं सारे घर फिर के वेखिया, मैनू जी एक गल लभी, सिलसिला नक्शबंदिया जो ये जिस वक्त कोई तालिब इल्म इस मैदान च वड़दा, मैं समझना वह मुर्शद सब तो पहले वह पिता खिंच के बाहर मुर्शदा की चीज में और मुहब्बत ही मुहब्बत दूसरे खिलाफत जो उन्होंने जोश है, नक्शबंदियों जोश नहीं। और वो एक मिसाल तनवीर बुखारी। तनवीर बुखारी दरवेशी की गल हो रही थी, एक बड़ा पुराना शेर है 1975 उन्होंने छाया हुआ, वह मकता सी, मर गया तनवीर तो होई ना किसी को भी खबर, नाल दे कमरे में उंज ही वजदा रेडियो रहा, रेडियो वजदा रहा। अच्छा मैं समझना कि वो रेडियो से बहुत सियाना सी, उन्होंने पता सी कि तनवीर बुखारी जो कह रहा है ना ठीक नहीं है। उस रेडियो ने तनवीर तो पहले मौला शाह को सुनिया, उन्हें बाबे वारिस शाह को सुनिया, उसने बाबे बुले शाह को सुनिया। मौला शाह कहते हैं कि मौला शाह उन्होंने गोर महके जिन्ना लाइया सच दियाँ बूटियां। वारिस शाह कहते हैं वारिस शाह वो सदा ही जींदे ने जिन्ना कीतियां नेक कमाइयां। बुले शाह सरकार कहते हैं बुले शाह असा मरना नहीं, गोर पिया कोई होर। बुखारी साहब का जरा काम साढ़े कोल पिया, मैं किसी दोस्त में एक अदा सुनिया कि जी बुखारी पंजाबी जबान में यतीम कर दिया। नहीं, मैं नहीं मानता। बुखारी का काम जड़ा है वो पंजाबियों के सिर के उत्ते बदल की छां की तरह, और ऐसी छां है कि उन्हें पंजाबियों यतीम होने तो बचा लिया। इनका काम कोई होर करेगा तो फिर देखा। अजे तनवीर बुखारी की मिसाल तनवीर बुखारी को दूसरा कोई होर गल करने तो पहले मैं एक बड़ी अहम गल करनी चाहना, ऐसा ना बिल्कुल भूल जाऊँ। मैं इस प्लेटफार्म का लाभ चुकदे होना जनाब मुदस्सर इकबाल भट्ट साहब में रिक्वेस्ट करनी चाहवागा कि यह गल मेरे नाल तनवीर बुखारी साहब ने कई दफ़ा की, और लास्ट टाइम जो मेरी उन्होंने गल हुई तो बुखारी साहब ने कहा कि अज भी मेरे 100 तो वध जेड़े मकाले ने वो लोग भी सच पै। मैनू याद है कि बुखारी साहब ने दौरान सर्विस 1 साल की छुट्टी लैके कि लोग विरसा जाके काम किया। बाकी सारिया सिफत उन्होंने लोग बयान करेंगे, उन्होंने एक सिफत ये सी कि वो फील्ड वर्कर सन। साडी तहरीर विच साडे अदब विच ये जरा फील्ड वर्कर रहना यह सब तो औखा जा रहा। लोगों का कहना है तनवीर बुखारी घरों नहीं निकलिया,
मैं कहना जो घरों नहीं निकलिया तो उन्हें फील्ड वर्क ही नहीं किया और ये जिन्ना काम उत्थे पिया वो इन्हों का फील्ड वर्क है। तो मैं रिक्वेस्ट ये करनी चाहांगा जनाब मुदस्सर इकबाल भट्ट साहब ने कि वो लोक विरसा वाले ने खत डिलीवर कर जिदे च आखन कि तुहाडे मसाइल वसाइल तुहाडे नाल तुसी तनवीर बुखारी दे कलाम नूं छाया करो। जे तुसी ऐसा नहीं कर सकते तो तुसी ये कलाम सानू दिओ उन्होंने पंजाब हो सकता और मैंने उम्मीद है कि बुखारी साहब मेरी इस गल मैं हाँ सॉरी रिसर्च वर्क जी सॉरी हाँ डॉक्टर साहब बैठे हैं। अच्छा दूसरी बात मैं कोई ज़्यादा टाइम नहीं लेना चाहता। तनवीर बुखारी साहब ने 30 सितंबर 1968 में एक नज़म कही सी, ਉਹਦਾ नाम सी विदा वेले विदा वेले ਤੇ ਉਹਦੇ ਕੋਲ दो शेर कहते हैं कि होन लगा है अलविदा यार मैं किस तरह अलविदा आखा नहीं लगता तनवीर कोई चारा मैं किस तरह अलविदा कहते हैं कि हजरत तुसी भी बड़े उस्ताद निकले चंगा तुसी जा रहे हो जाओ फिर चले जाओ असी समझांगे तुसी गए अल्लाह साढ़े बड़े प्यारे दोस्त और बहुत सोहने मित्र रेडियो के भी बड़ा सोहना काम किया और उस तो बाद माशाअल्लाह होर बड़े चंगे चंगे काम कर रहे हैं। मसूद खालिद मल्ली साहब मैं बड़ी मुहब्बत में गुजारिश करांगा कि तुसी आओ और अपनी गलबात साझी करो। हर बंदा अपनी अपनी मुहब्बत इजहार कर रहा है और तनवीर बुखारी साहब के फन और उन्होंने शख्सियत बारे गलबात हो रही है। तो ये चूँकि मल्ली साहब का भी बहुत ज़्यादा टाइम ही गुजरे है, बहुत ज़्यादा उन्होंने स्टडी रिसर्च भी है। मैं गुजारिश करूँगा आओ जी मसूद मल्ली साहब बिस्मिल्लाह। हर कबर ते नहीं अछाड़ चढ़दे मेले लगते नहीं सबा ढेरियां ते हर कबर ते नहीं अछाड़ चढ़दे मेले लगते नहीं सबा ढेरियां ते दीवे उन्हां मज़ारां ते रहन बलदे डक लैण जो राह हनेरियां दे दीवे उन्हां मज़ारां ते रहन बलदे डक लैण जो राह हनेरियां दे। बहुत शुक्रिया मुमताज़ मलिक साहब। मैं तो कहांगा कि मेरे बाबे दे यार सारे बैठे मेरी की औकात मैं सब सुनना आया सा और उदों जो मेरे मोहतरम उस्ताद इरफान साहब नूं पहला बुला लिया एक शिगिर्द की कभी औकात नहीं होंगी कि उस्ताद तो बाद बोले हथ जोड़ के उसकी माफ़ी चाहांगा इस मजलिस सामने। सो ये मुहब्बत तुहाडी मेरा ज़ाती तौर पर मुलाकात या टाकरा बुखारी साहब के नाल 90 के दहाके के शुरू से उदों होया जदों नवीस साबर होना दे बेटे के ब्याह ते आए। असी मुहल्लेदार भी सन और उन्हों का नवीस साबर साहब जोड़े उन्होंने मुरीद भी सन उन्होंने शिगिर्द भी सन। उन्होंने सब तो निक्का बेटा कलीम वो मेरा क्लास फैलो भी सीगा ते उदों वो पता लगा कि ये बंदा एडा वड्डा एडा तगड़ा है। उदों तक ना तो मैं कोई शागिर्दी का सोचिया सीगा ना कोई मुरीदी का सोचिया सी। 1996 ਦੇ ਵਿੱਚ मैं पहली बार उन्होंने को कड़ियाल कलान गया वारिस शाह का मेला सीगा साढ़े उत्थे इमामवाड़े चौक तो बसां चलदियां सी डाले उन्होंने लमक के गया ए दरगाह ते मेरी पहली हाज़री सी। तनवीर बुखारी उस तो बहुत पहला साड़ी जिंदगी च मौजूद सी। ਉਹਦਾ पता मैनू उदों लगा जदों असीं अपना घर बनाया एक ते उत्थे शिफ्ट होए ते किताबां कतूबां लद के लैके गए तो उतों तनवीरुल लुगात निकली साइंस बोर्ड की वो कितने 90 तो पहला की साढ़े घर सी। सो वो मौजूद है सन इलमी तौर पर बराह रास्त ये मामला होया काम चलता रहा टुरिया रहा वेला वांझा सा गां जाता रहा। साड़ी ना मुरीदां की एक बड़ी साइंस की दुनिया है मन्ने ना मन्ने साढ़े कुछ यकीन कुछ इतकाद ने। बाबे हुणां दा जिहड़ा मेहंदी का बूटा सी ना उस मेहंदी के बूटे तो वो अपने हाथ नाल अपने प्यारिਆਂ नूं पत्ता खवाउंदे सन। वीर सिपाही वो खुशकिस्मत है कि जिन्हें 2.5 पत्ते खाधे और हजे तक कोई मुरीद कोई शागिर्द इनका रिकॉर्ड नहीं तोड़ सकिया। सो जेड़ा भी शागिर्द गया जेड़ा भी मुरीद गया ਉਹਦੀ ये जरूर रीझ रही कि वो इन्नी कुर्बत इन्नी मुहब्बत इन्नी खिदमत कर लवे कि वो भी वीर की रीस कर लवे।
ਅੰਦਰੋਂ ਅਸੀਂ ਸੜਦੇ ਸਾਂ ਕਿ 2.5 ਪੱਤਾ ਖਾ ਲਿਆ ਯਾਰ ਇਹਨੇ, ਚੰਗਾ ਉਸ ਮਹਿੰਦੀ ਦਾ ਰੰਗ ਚੜਿਆ ਹੈ, ਸਾਨੂੰ ਅੱਧਾ ਹੀ ਨਸੀਬ ਹੋ ਜੇ। ਮੇਰੇ ਨਾਲ ਧਰੋ ਉਦੋਂ ਹੋਇਆ ਜਦੋਂ ਬਾਬਾ ਜੀ ਨੇ, ਡਾਕਟਰ ਅਰਸ਼ਦ ਸਾਹਿਬ ਬੈਠੇ, ਗੁਸਤਾਖੀ ਦੀ ਮਾਫੀ, ਮੇਰੇ ਤੋਂ ਪਹਿਲਾਂ ਮੇਰੇ ਵਿਆਹ ਤੋਂ ਬਾਅਦ ਮੇਰੀ ਬੁੱਢੀ ਨੂੰ 1 ਪੱਤਾ ਖਵਾਤਾ। ਹੁਣ ਮੈਂ ਆਖਿਆ ਚਲੋ ਮੈਨੂੰ ਜੂਠਾ ਹੀ ਦੇ ਦੇਵੋ। ਉਹਨਾਂ ਨੇ ਆਖਿਆ ਚੱਲ ਬਣਦਾ ਨਹੀਂ ਤੇਰਾ, ਚੱਲ ਐ ਲੈ ਖਾ ਲੈ। ਸੋ ਮੈਨੂੰ ਉਹ ਇੱਦਾਂ ਨਸੀਬ ਹੋਇਆ। ਅੱਜ 11 ਤੋਂ ਬਾਅਦ 23 ਆ ਗਿਆ। ਮੈਨੂੰ ਨਹੀਂ ਸੀ ਪਤਾ ਕਿ ਵਿਆਹ ਤੋਂ ਬਾਅਦ ਅਸੀਂ ਮੀਆਂ ਬੀਵੀ ਮਿਲਣ ਗਏ ਔਰ ਪਹਿਲੀ ਮੁਲਾਕਾਤ 'ਚ ਇਹਨਾਂ ਪਤਾ ਕਿਉਂ ਖਵਾਤਾ। ਅੱਜ ਮੈਂ ਤੇ ਤੁਹਾਡੇ ਸਾਹਮਣੇ ਮੌਜੂਦ ਹਾਂ। ਉਹਨਾਂ ਨੇ ਉਦੋਂ ਆਪਣੀ ਨਜ਼ਰ ਨਾਲ ਵੇਖ ਲਿਆ ਸੀਗਾ ਕਿ ਇਹਦਾ ਟਿਕਾਣਾ ਕੁਛ ਹੋਰ ਆ। ਉਹ ਇਸ ਵੇਲੇ ਦੁਨੀਆ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ, ਪੰਜਾਬੀ ਰੇਡੀਓ USA ਤੇ ਅਮਰੀਕਾ ਤੇ ਬੈਠੀ, ਸ਼ਾਇਦ ਇਹ ਬੱਚੇ ਕੋਈ ਪੋਡਕਾਸਟ ਕਰ ਰਹੇ ਹੋਣ ਔਰ ਮੈਨੂੰ ਵੇਖ ਰਹੀ ਹੋਏ। ਇਹ ਉਸ ਪੱਤੇ ਦੀ ਰੰਗਣ ਸੀਗੀ ਜਿਹੜੀ ਚੜ੍ਹ ਗਈ, ਜਿਹਦਾ ਮੈਂ ਇਤਰਾਫ ਕਰਨਾ ਸੀਗਾ ਉਹਨਾਂ ਵੱਲੋਂ ਔਰ ਇਕਰਾਰ ਕਰਨਾ ਆਪਣੇ ਵੱਲੋਂ ਕਿ ਮੈਨੂੰ ਉਹ ਰੰਗ ਕਿੱਦਾਂ ਚੜ੍ਹਿਆ। ਮੈਂ 2018 'ਚ ਇਨਰੋਲ ਹੋਇਆ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਇਸਲਾਮਾਬਾਦ ਦੇ ਨੈਸ਼ਨਲ ਲੈਂਗੁਏਜ ਐਂਡ ਲਿਟਰੇਚਰ ਡਿਪਾਰਟਮੈਂਟ 'ਚ, ਤੇ ਜਦੋਂ ਪੜ੍ਹਾਈ ਪੂਰੀ ਕੀਤੀ ਵਿੱਚ ਕੁਝ ਰੁਕਾਵਟਾਂ ਕਰੋਨਾ ਦੀਆਂ ਆ ਗਈਆਂ। ਉਸ ਤੋਂ ਮਗਰੋਂ ਰੀਚ ਹੋਈ ਕਿ ਹੁਣ ਥੀਸਿਸ ਦਾ ਮਾਮਲਾ ਆਇਆ, ਤੇ ਮੈਂ ਕਿਹਾ ਮੈਂ ਬਾਬਾ ਜੀ ਤੁਹਾਡੇ ਕੋਲ ਥੀਸਿਸ ਕਰਨਾ। ਘੁੰਮਣ ਸਾਹਿਬ ਗਵਾਹ ਨੇ, ਉਹਨਾਂ ਨੇ ਸਟ੍ਰੇਟ ਫਾਰਵਰਡ ਕਿਹਾ ਨਾ ਪੁੱਤ, ਜੇ ਜ਼ਮਾਨੇ ਮੈਨੂੰ PhD ਨਹੀਂ ਕਰਨ ਦਿੱਤੀ ਉਹ ਮੇਰੇ ਤੇ MPhil ਹੋਣ ਦੇਣਗੇ। ਮੈਂ ਕਿਹਾ ਜੀ ਜੇ ਤੁਹਾਡੇ ਤੇ ਨਹੀਂ ਹੋਣਾ ਤੇ ਫਿਰ ਮੈਂ MPhil ਨਹੀਂ ਕਰਨਾ। ਐਵੇਂ ਖਹਿੜੇ ਪੈਂਦੇ ਆ ਚਾਹ ਪੀ। ਮੈਂ ਕਿਹਾ ਨਹੀਂ, ਤੁਸੀਂ ਇਜਾਜ਼ਤ ਦੇਵੋ ਕਿ ਮੈਂ ਇਹ ਕਰਨਾ ਹੈ। ਯਾਰ ਮੈਂ ਕਮਲਾ ਰਮਲਾ ਬੰਦਾ ਆ। ਉਹ ਵੀ ਚੁੱਪ ਹੋ ਗਏ, ਮੈਂ ਵੀ ਹੋ ਗਏ, ਤੇ ਮੇਰੇ ਦਿਮਾਗ 'ਚ ਇੱਕ ਸ਼ੇਰ ਉਹਨਾਂ ਦਾ ਗੂੰਜਦਾ ਰਿਹਾ, ਬਿਜਲੀਆਂ ਲਾ ਯਾਰੀ ਲਾ ਕੇ ਬਿਜਲੀਆਂ ਨਾਲ ਉਹਨੇ, ਗੁਸਤਾਖੀ ਹੋ ਜੇ ਗਲਤੀ ਹੋ ਗਈ ਤੇ ਮਾਫੀ ਚਾਹਾਂਗਾ ਤਾਲਬ ਇਲਮ, ਯਾਰੀ ਲਾ ਕੇ ਬਿਜਲੀਆਂ ਨਾਲ ਉਹਨੇ ਤੀਲਾ ਤੀਕ ਵੀ ਨਹੀਂ ਅਖੀਰ ਰੱਖਣਾ। ਯਾਰੀ ਲਾ ਕੇ ਬਿਜਲੀਆਂ ਨਾਲ ਉਹਨੇ ਤੀਲਾ ਤੀਕ ਵੀ ਨਹੀਂ ਅਖੀਰ ਰੱਖਣਾ। ਜੰਮੇ ਜਦੋਂ ਵੀ ਕਿਧਰੇ ਕੋਈ ਕਮਲਾ ਉਹਦਾ ਨਾਂ ਬਸ ਤੁਸੀਂ ਤਨਵੀਰ ਰੱਖਣਾ। ਜੰਮੇ ਜਦੋਂ ਵੀ ਕਿਧਰੇ ਕੋਈ ਕਮਲਾ ਉਹਦਾ ਨਾਂ ਬਸ ਤੁਸੀਂ ਤਨਵੀਰ ਰੱਖਣਾ। ਸੋ ਮੈਂ ਦਰਗਾਹ ਤੇ ਜਿਹੜੀ ਨਿਆਜ਼ ਲਈ ਜਾਂਦਾ ਰਿਹਾ, ਮੈਨੂੰ ਅੱਜ ਪਤਾ ਲੱਗਣ ਡਿਆ ਕਿ ਮੈਂ ਨਿਆਜ਼ ਨਹੀਂ, ਉਹ ਮੇਰੇ ਲਈ ਕੋਈ ਇਨਾਮ ਲੈ ਕੇ ਬੈਠੇ ਹੁੰਦੇ ਸਨ। 20 'ਚ ਮੈਂ ਤੇ ਘਰ ਵਾਲੀ ਗਏ ਕਿ ਇਹ ਤੇ ਥੀਸਿਸ ਨਹੀਂ ਹੁੰਦਾ ਤੇ ਨਾ ਇਹ MPhil ਤੇ ਨਾ ਕੋਈ ਇਹੋ ਜਿਹਾ ਨਾਂ ਲੱਗਣਾ। ਉਹ ਅੱਗੋਂ ਹੱਸ ਕੇ ਕਹਿਣ ਲੱਗੀ ਤੂੰ ਤਾਂ ਕਹਿੰਦਾ ਸੀ ਜੱਟਾਂ ਦੇ ਨਿਆਣੇ ਕਦੀ ਕਚਹਿਰੀਆਂ ਕਦੀ ਥਾਣੇ, ਨਾ ਸਾਡੇ ਖਾਨਦਾਨ 'ਚ ਕੋਈ MA ਤੋਂ ਅੱਗੇ ਪੜ੍ਹਿਆ ਨਾ ਕਿਸੇ ਨੇ ਪੜ੍ਹਨਾ, ਤੇਰਾ ਰਿਕਾਰਡ ਨਹੀਂ ਟੁੱਟਣਾ। ਲੜ ਝਗੜ ਕੇ ਅਸੀਂ ਗਏ ਤੇ ਜਾ ਕੇ ਕਹਿਣ ਲੱਗੀ ਕਿ ਮੁਰੀਦ ਦੀ ਸ਼ਾਗਿਰਦ ਦੀ ਰੀਝ ਹੈ, ਚਲੋ ਬਾਤ ਸਮਝ ਕੇ ਪੂਰੀ ਕਰ ਦਿਓ। ਉਹ ਜਿਹੜਾ ਪਿਛਲੇ ਫੇਰੇ ਉਹਨਾਂ ਆਖਿਆ ਨਾ ਮੈਂ ਤੈਨੂੰ ਪੈਨਸ਼ਨ ਦੀ ਫੋਟੋ ਕਾਪੀ ਦੇਣੀ ਹੈ ਤੇ ਨਾ ਮੈਂ ਤੈਨੂੰ ID ਕਾਰਡ ਦੀ ਫੋਟੋ ਕਾਪੀ ਦੇਣੀ, ਉਹਦੇ ਮੁਰਸ਼ਿਦਾਂ ਨੇ ਦਿੱਤੀ, ਸਾਹਰ ਹੋਣਾ ਨੇ, ਉਹਨਾਂ ਮੈਨੂੰ ਆਪਣੀ ਹੱਥੀਂ ਆਪਣੇ ਸ਼ਨਾਖਤ ਕਾਰਡ ਦੀ ਕਾਪੀ ਨਹੀਂ ਦਿੱਤੀ। ਉਹ ਇਹਨਾਂ ਨੇ ਚੁੱਪ ਕਰਕੇ ਉਹਨਾਂ ਤੋਂ ਚੋਰੀ ਉਹਲੇ ਕਰਕੇ ਆਖਿਆ ਕਿ ਇਹ ਲੋ ਲੈ ਲਓ। ਉਹ ਗਈ ਤੇ ਉਸ ਕਰਮਾਂ ਵਾਲੇ ਨੇ ਕਿਹਾ ਰੱਖ ਲੈ ਕੁਰਸੀ ਤੇ, ਉੱਥੋਂ ਕਿਤਾਬਾਂ ਲਾਈ ਆ, ਘੱਟਾ ਚਾੜੀ ਆ। ਮੈਂ ਬੜਾ ਰਾਜੀ ਕਿ ਅੱਜ ਕੋਈ ਹੈ 60-70 ਕਿਤਾਬਾਂ ਲੱਭ ਚੱਲੀਆਂ, ਹੁਣ ਥੀਸਿਸ ਨਿਬੜ ਜਾਏਗਾ। ਮੈਨੂੰ ਕਹਿਣ ਲੱਗੇ ਪਿੰਡ ਦੀ ਬਿਜਲੀ ਪਿਛਲੇ 2 ਦਿਨਾਂ ਤੋਂ ਬੰਦ ਹੈ, ਫੋਟੋ ਕਾਪੀ ਵਾਲੇ ਕੋਲ ਚਲਾ ਜਾ, ਉਹਨੂੰ ਕਿਹਾ ਜਨਰੇਟਰ ਚਲਾ ਕੇ ਤੈਨੂੰ ਕਾਪੀਆਂ ਕਰ ਦੇਵੇ, ਕਿਤਾਬਾਂ ਨਹੀਂ ਮੈਂ ਤੈਨੂੰ ਦੇਣੀਆਂ। ਮੈਂ ਦਿਲ 'ਚ ਤਾਂ ਕੁਛ ਹੋਰ ਸੋਚਦਾ ਸਾਂ। ਉਹ ਮੈਨੂੰ ਚੈੱਕ ਕਰਦੇ ਰਹੇ ਕਿ ਘੜਾ ਤਿੜਕੇਗਾ ਤਾਂ ਨਹੀਂ, ਇਹ ਕਿੰਨਾ ਕੁ ਪੱਕਾ ਆ, ਇਹ ਚਨਾਉ ਪਾਰ ਜੋਗਾ ਹੈ ਵੀ ਆ ਜਾਂ ਨਹੀਂ, ਇਹਦੇ ਤੇ ਭਾਰ ਪਾਉਣਾ ਵੀ ਆ ਜਾਂ ਨਹੀਂ, ਇਹ ਖੁਰੇਗਾ ਤਾਂ ਨਹੀਂ। ਬਸ ਉਹਨਾਂ ਦੀ ਦੁਆ ਸੀਸ ਨਾਲ ਰਹੀ। ਔਰ ਫਿਰ ਤਨਵੀਰ ਬੁਖਾਰੀ ਤੇ ਦੁਨੀਆ ਦਾ ਪਹਿਲਾ ਤਹਿਕੀਕੀ ਕੰਮ ਇਸ ਨਮਾਣੇ ਦੇ ਹਿੱਸੇ 'ਚ ਆਇਆ। ਇਹਦੇ 'ਚ ਮੇਰਾ ਕਮਾਲ ਨਹੀਂ, ਸ਼ਾਇਦ ਉਹ ਸਿਰ ਤੇ ਹੱਥ ਨਾ ਰੱਖਦੇ, ਵੀਰ ਸਿਪਾਹੀ ਹੋਣੇ ਮੇਰੇ ਥਾਂ ਮਿੰਤਾ ਤਰਲੇ ਨਾ ਕਰਦੇ, ਸਾਧ ਹੋਣੇ ਕਾਗਜ਼ ਕੁਗਜ਼ ਲਗਾ ਕੇ ਨਾ ਦਿੰਦੇ, ਮੇਰੀ ਘਰ ਵਾਲੀ ਜਾ ਕੇ ਮਿੰਤਾਂ ਤਰਲੇ ਨਾ ਕਰਦੀ। ਬਹੁਤ ਸਾਰੇ ਬਾਕੀ ਬੈਠੇ ਨੇ, ਮੀਆਂ ਮਕਬੂਲ ਸਾਹਿਬ, ਭੱਟ ਸਾਹਿਬ ਨੇ ਉਹਨਾਂ ਦੇ ਜੋ ਲਿਖਿਆ, ਇਜ਼ਹਾਰ ਅਹਿਮਦ ਗੁਲਜ਼ਾਰ ਅਜੈਨੀ, ਕਿਹਦਾ ਨਾਂ ਲਾ, ਤਨਵੀਰ ਬੁਖਾਰੀ ਨੰਬਰ ਸਰ ਨੇ ਦਿੱਤਾ। ਇਹ ਸਾਰਾ ਰਲ ਮਿਲ ਕੇ ਕੰਮ ਹੋਇਆ। ਮੇਰਾ ਇਹਦੇ 'ਚ ਕੀ ਕਮਾਲ, ਮੈਂ ਤੇ ਇਹ ਸਭ ਕੁਛ ਇਕੱਠਾ ਕੀਤਾ। ਇਹ ਜਿਹੜੇ ਫੁੱਲ ਹੈ ਸਨ, ਇਹਨਾਂ ਦੀਆਂ ਟੋਕਰੀਆਂ ਜਿੱਥੋਂ ਲੱਭਦੀਆਂ ਰਹੀਆਂ ਉਹਨਾਂ ਨੂੰ ਪਰੋਇਆ। ਧੱਕਾ ਮੈਨੂੰ ਉਦੋਂ ਲੱਗਾ ਜਦੋਂ ਮੈਂ ਸਬਮਿਟ ਕਰਨ ਤੋਂ ਪਹਿਲਾਂ ਉਹਨਾਂ ਨੂੰ ਚੈੱਕ ਕਰਾਇਆ ਤੇ ਉਹ ਸਖਤ ਗੁੱਸੇ ਹੋ ਪਏ ਕਿ ਤੂੰ ਮੇਰੇ 에ਅਰਫੋਰਸ ਵਾਲਾ ਹਵਾਲਾ ਇਹਦੇ 'ਚ ਕਿਉਂ ਲਿਖਿਆ, ਕੱਢ ਇਹਨੂੰ। ਮੈਂ ਬੜਾ ਜੋਸ਼ 'ਚ ਗਿਆ ਸਾਂ ਕਿ 315 ਸਫ਼ਿਆਂ ਦਾ ਥੀਸਿਸ ਆ। ਉਹਨਾਂ ਨੇ 5 ਸਫ਼ੇ ਮੇਰੇ ਸਾਹਮਣੇ ਬੜੀ ਬੇਦਰਦੀ ਦੇ ਨਾਲ ਪਾੜ ਦਿੱਤੇ। ਮੈਂ ਉਹ ਚੁੱਕਿਆ, ਮੈਂ ਕਿਹਾ ਜੀ ਇਹ ਮੈਂ ਸੌਫਟ ਕਾਪੀ ਹੈ, ਇਹਨੂੰ ਵੀ ਬਾਬਾ ਜੀ ਵੇਖ ਲੈਣਾ, ਜੇ ਕੋਈ ਹੋਰ ਸ਼ੈ ਨਿਕਲਣ ਵਾਲੀ ਹੈ ਤੇ ਉਹ ਵੀ ਕੱਢ ਦੇਣਾ। ਉਹਨਾਂ ਦੇ PhD ਨਾ ਕਰਨ ਦਾ ਜਿਹੜਾ ਮਾਮਲਾ ਸੀਗਾ, ਉਹਨਾਂ ਨੇ ਆਖਿਆ ਇਹਨੂੰ ਵੀ ਸਾਰੇ ਨੂੰ ਛਾਂਟ ਦੇ। ਉਹ 317 ਸਫ਼ਿਆਂ ਦਾ ਜਿਹੜਾ ਥੀਸਿਸ ਸੀਗਾ ਉਹ ਮਰ ਕੇ 301 ਸਫ਼ਿਆਂ ਦਾ ਰਹਿ ਗਿਆ। ਮੈਨੂੰ ਸਾਰੇ ਰੈਫਰੈਂਸ ਸ਼ੁਰੂ ਤੋਂ ਅਖੀਰ ਤੱਕ ਨਵੇਂ ਸਿਰਿਓਂ ਕਰਨੇ ਪਏ, ਨਵੇਂ ਯੱਬ ਨੂੰ ਪੈ ਗਏ। ਉਹ ਸਬਮਿਸ਼ਨ ਜਿਹੜੀ ਮਹੀਨਾ ਪਹਿਲਾਂ ਹੋਣੀ ਸੀ, ਮਹੀਨਾ ਲੇਟ ਹੋ ਗਈ
ਉਹ ਹੋਈ ਤੇ ਉਸ ਤੋਂ ਬਾਅਦ ਫਿਰ ਟੈਲੀਫੋਨ ਆ ਗਿਆ, ਉਹ ਤੂੰ ਜਮ੍ਹਾਂ ਤਾਂ ਨਹੀਂ ਕਰਾ ਦਿੱਤਾ? ਮੈਂ ਕਿਹਾ ਜੀ ਹੁਣ ਤਾਂ ਮੈਂ ਉਹ ਜਮ੍ਹਾਂ ਕਰਾ ਦਿੱਤਾ। ਉਹ ਕੱਢ ਦਿੱਤਾ ਸੀਗਾ? ਮੈਂ ਕਿਹਾ ਹਾਂਜੀ ਕੱਢ ਦਿੱਤਾ। ਜਿਹੜੀਆਂ ਗੱਲਾਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਢਾਈਆਂ ਸੀ ਉਹ ਮੈਂ ਇੱਥੇ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਜੇ ਆਪ ਰੋਕ ਲਾ ਗਏ ਸਨ ਤੇ ਇਕੱਲਿਆਂ ਬਹਿ ਕੇ ਸ਼ਾਇਦ ਇਹਨਾਂ 'ਚ ਕੋਈ ਪੁੱਛੇ ਤਾਂ ਮੈਂ ਦੱਸ ਦੇਵਾਂ ਇਹ ਮੇਰੇ ਤੋਂ ਬਹੁਤੇ ਭੇਤੀ ਹੋਣੇ ਨੇ। ਸੋ ਉਹ ਇੱਕ ਅਮਨ ਪਸੰਦ ਆਦਮੀ ਸਨ, ਉਹ ਮੁਹੱਬਤ ਵੰਡਣ ਵਾਲੇ ਸਨ। ਉਹਨਾਂ ਦੇ ਨਾਲ ਬੇਸ਼ੁਮਾਰ ਜ਼ੁਲਮ ਜ਼ਮਾਨੇ ਦੇ ਤੌਰ 'ਤੇ ਹੋਏ, ਸਲੂਕ ਆ ਜਿਹੜਾ ਉਹ ਹੋਇਆ। ਉਹਨਾਂ ਨੇ ਆਖਿਆ ਕਿ ਇਹ ਜੱਗ ਜਹਾਨ ਮੇਰੇ ਲਈ ਅਹਿਮੀਅਤ ਨਹੀਂ ਰੱਖਦਾ, ਮੈਂ ਤਾਂ ਕੋਈ ਹੋਰ ਮਿਸ਼ਨ ਲੈ ਕੇ ਆਇਆ। ਉਹਨਾਂ ਨੇ ਆਪਣਾ ਮਿਸ਼ਨ ਪੂਰਾ ਕੀਤਾ। ਉਸ ਬਹਿਸ਼ਤੀ ਨੇ ਕਈ ਬੂਟੇ, ਕਈ ਪਨੀਰੀ, ਕਈ ਰੁੱਖ ਨੇ ਜਿਹੜੇ ਉਹ ਲਾ ਦਿੱਤੇ, ਔਰ ਉਹਨਾਂ ਦੀ ਛਾਂ ਹੈ ਜਿਹੜੀ ਉਹ ਜ਼ਮਾਨਾ ਇਲਮੀ ਤੌਰ 'ਤੇ, ਅਦਬੀ ਤੌਰ 'ਤੇ, ਸ਼ੇਰੀ ਤੌਰ 'ਤੇ, ਕਿਸੇ ਵੀ ਹਵਾਲੇ ਦੇ ਨਾਲ ਉਹ ਚੰਗਿਆਈ ਹੈ ਜਿਹੜੀ ਉਹਨੂੰ ਸਮੇਟਦਾ ਰਹੇਗਾ। ਸੋ ਉਹਨਾਂ ਨੇ ਇਹ ਜਿਹੜਾ ਇਸ਼ਕ ਦਾ, ਮੁਹੱਬਤ ਦਾ, ਪਿਆਰ ਦਾ ਫਲਸਫਾ ਆਪਣੇ ਸ਼ਾਗਿਰਦਾਂ ਨੂੰ, ਆਪਣੇ ਮੁਰੀਦਾਂ ਨੂੰ ਦਿੱਤਾ। ਉਹ ਮੇਰੇ ਨਿਆਣੇ ਕਹਿੰਦੇ ਹੁੰਦੇ ਨੇ ਕਿ ਮੁਹੱਬਤ ਹੀ ਅਦਾਵਾਂ ਦੇ ਨਸ਼ੇ ਦੀ ਤਾਰ ਵਿੱਚ ਨੱਚਾਂ, ਮੁਹੱਬਤ ਹੀ ਅਦਾਵਾਂ ਦੇ ਨਸ਼ੇ ਦੀ ਤਾਰ ਵਿੱਚ ਨੱਚਾਂ, ਮੈਂ ਤੇਰੀ ਅੱਖ ਦੀ ਸੈਂਤਰ ਤੇ ਤੇਰੇ ਪਿਆਰ ਵਿੱਚ ਨੱਚਾਂ। ਤੇ ਮੇਰਾ ਕੀ ਜੇ ਸੋਹਣੇ ਯਾਰ ਦਾ ਰੋਸਾ ਗਵਾਵਣ ਨੂੰ, ਹਾਂ ਮੇਰਾ ਕੀ ਜੇ ਸੋਹਣੇ ਯਾਰ ਦਾ ਰੋਸਾ ਗਵਾਵਣ ਨੂੰ, ਮੈਂ ਬੁੱਲੇ ਵਾਂਗਰਾਂ ਚੌਕੋਂ ਭਰੇ ਬਾਜ਼ਾਰ ਵਿੱਚ ਨੱਚਾਂ, ਮੈਂ ਬੁੱਲੇ ਵਾਂਗ ਸ਼ੌਕੋਂ ਭਰੇ ਬਾਜ਼ਾਰ ਵਿੱਚ ਨੱਚਾਂ। ਸੋ ਬਾਬਾ ਜੀ ਗਏ ਨਹੀਂ ਗਏ, ਉਹ ਦੁਨੀਆ ਤੋਂ ਪਰਦਾ ਕਰਕੇ ਗਏ ਨੇ। ਉਹਨਾਂ ਨੇ ਜੋ ਕੁਝ ਬੀਜਿਆ ਆ, ਬੜੀਆਂ ਨਸਲਾਂ ਇਹਦਾ ਫਲ ਖਾਣਗੀਆਂ, ਇਹਦੇ ਫੁੱਲਾਂ ਦੀਆਂ ਖੁਸ਼ਬੂਆਂ ਹੰਡਾਣਗੀਆਂ। ਉਹਨਾਂ ਦੇ ਲਾਏ ਰੁੱਖ ਨੇ ਜਿਹੜੇ ਉਹ ਛਾਂ ਬਣਨਗੇ। ਆਖਰ ਤੇ ਗੱਲ ਮੁਕਾਉਂਦਿਆਂ ਹੋਇਆਂ ਸਿਰਫ ਹੱਥ ਜੋੜ ਕੇ ਬੇਨਤੀ ਕਰਾਂਗਾ, ਮੇਰਾ ਕੋਈ ਬੁਰਾ ਅਮਲ, ਮੇਰਾ ਕੋਈ ਬੁਰਾ ਕਸਬ, ਮੇਰੀ ਕੋਈ ਬੁਰੀ ਹਰਕਤ ਉਹ ਮਸੂਦ ਮੱਲੀ ਦੀ ਜਾਣਿਆ ਜੇ ਮੇਰੇ 'ਚ ਕੋਈ ਸਿਫਤ ਨਜ਼ਰ ਆਏ ਤੇ ਉਹ ਮੇਰੇ ਬਾਬੇ ਦੀ ਹੈ। ਉਸ ਦੇਣ ਨੂੰ ਕਦੀ ਕੋਈ ਬਦਦੁਆ, ਕਦੀ ਕੋਈ ਅਲਾਮਾ ਨਾ ਦੇਣਾ। ਮੈਂ ਕੋਸ਼ਿਸ਼ ਕਰਾਂਗਾ ਕਿ ਤਨਵੀਰ ਬੁਖਾਰੀ ਦਾ ਸ਼ਾਗਿਰਦ, ਪੁੱਤਰ, ਮੁਰੀਦ ਬਣ ਕੇ ਦੱਸਾਂ। ਸੋ ਫਿਰ ਵੀ ਕਿਸੇ ਦਿਲ 'ਚ ਮੇਰੇ ਬਾਰੇ ਕੁਝ ਹੈ ਤੇ ਅੱਜ ਮੇਰੇ ਬਾਬੇ ਦੇ ਸਦਕੇ ਉਹ ਸਭ ਕੱਢ ਦੇਣਾ। ਬੜੀ ਮਿਹਰਬਾਨੀ। ਬੈਠੇ ਨੇ ਸਾਰੇ ਹੀ ਮੇਰੇ ਲਈ ਮਾਣਯੋਗ ਨੇ, ਔਰ ਉਹਨਾਂ ਦੀ ਵਜ੍ਹਾ ਤੋਂ ਹੀ ਮੇਰਾ ਤਾਲੁਕ ਬਣਿਆ ਸਾਰੇ ਪੰਜਾਬੀ ਅਦਬ ਨਾਲ। ਮੈਂ ਸ਼ਾਇਦ ਉਹਨਾਂ ਸਾਰੇ ਖੁਸ਼ਕਿਸਮਤ ਬੰਦਿਆਂ 'ਚੋਂ ਹਾਂ ਇੱਥੇ ਹਾਲ 'ਚ ਬੈਠੇ ਜਿਹੜਾ ਸਭ ਤੋਂ ਪਹਿਲਾਂ ਸ਼ਾਇਦ ਉਹਨਾਂ ਮੈਨੂੰ ਲੱਭਿਆ। ਇਹ ਅਜੀਬ ਗੱਲ ਹੈ ਇੱਕ ਕਿ ਮੈਂ ਜਦੋਂ 10ਵੀਂ 'ਚ ਪੜ੍ਹਦਾ ਸਾਂ 1980 'ਚ ਗਵਰਨਮੈਂਟ ਹਾਈ ਸਕੂਲ ਚੂੜਕਾਣੇ, ਤੇ ਮੇਰੇ ਉਸਤਾਦ ਸਨ ਜਨਾਬ ਜ਼ਾਹਿਦ ਬੁਖਾਰੀ ਸਾਹਿਬ, ਤੇ ਉਹ ਮਰਹੂਮ ਫੌਤ ਹੋ ਗਏ ਨੇ। ਉਹਨਾਂ ਨੇ ਮੈਨੂੰ ਇਹਨਾਂ ਦੇ ਸ਼ੇਰ ਸੁਣਾਣੇ ਔਰ ਕਲਾਸ ਨੂੰ ਵੀ ਸੁਣਾਣੇ, ਔਰ ਦੱਸਣਾ ਕਿ ਏਡਾ ਵੱਡਾ ਇੱਕ ਸ਼ਾਇਰ ਹੈ, ਸ਼ਾਇਦ ਬੜੇ ਸਗੀਰ 'ਚ ਕੋਈ ਨਾ ਹੋਵੇ ਜਿਹੜਾ ਗੁਜਰਾਂਵਾਲੇ ਬੈਠਾ। ਸਾਨੂੰ ਤਾਂ ਜ਼ਿਲ੍ਹਿਆਂ ਦਾ ਪਤਾ ਨਹੀਂ ਸੀ, ਪਤਾ ਨਹੀਂ ਗੁਜਰਾਂਵਾਲੇ ਕਿੱਥੇ ਨੇ। ਤੋ ਇੱਕ ਦਿਨ ਉਹਨਾਂ ਨੇ ਕੋਈ ਸ਼ੇਰ ਉਹਨਾਂ ਦਾ ਸੁਣਾਇਆ ਤੇ ਸਾਰੀ ਕਲਾਸ ਕਹਿ ਕਿਸੇ ਉਹਨਾਂ ਨੂੰ ਮਿਲਣਾ ਹੈ। ਉਹਨਾਂ ਕਹੇ ਯਾਰ ਉਹ ਕਦੇ ਆਉਂਦੇ ਜਾਂਦੇ ਨਹੀਂ, ਤੇ ਸੂਫੀ ਦਰਵੇਸ਼ ਬੰਦੇ ਨੇ ਤੁਹਾਨੂੰ ਜਾ ਕੇ ਹੀ ਮਿਲਣਾ ਪੈਣਾ, ਤੇ ਜੇ ਮੈਨੂੰ ਹੈਡ ਮਾਸਟਰ ਇਜਾਜ਼ਤ ਦੇਵੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਜਾਵਾਂ ਤੇ ਜਾ ਕੇ ਉਹਨਾਂ ਨੂੰ ਮਿਲਾ ਲਿਆਵਾਂ। ਮੈਂ ਉਹਨਾਂ ਨੂੰ ਆਖਿਆ ਜੀ ਉਹਨਾਂ ਨੂੰ ਮਿਲਣ ਦਾ ਕੋਈ ਤਰੀਕਾ ਤਾਂ ਦੱਸਿਓ। ਤਾਂ ਉਹਨਾਂ ਨੇ ਕਿਹਾ ਕਿ ਤੂੰ ਉਹਨਾਂ ਨੂੰ ਖੱਤ ਲਿਖ ਸਕਣਾ, ਮੈਂ ਤੈਨੂੰ ਪਤਾ ਦੱਸਣਾ ਵਾ। ਤੇ ਬਹਿ ਕੇ ਮੇਰੇ ਕੋਲ ਖੱਤ ਵੀ ਲਿਖਾਇਆ 10ਵੀਂ ਜਮਾਤ ਦੇ। ਉਹ ਸ਼ਾਇਦ ਖੱਤ ਲਿਖਣਾ ਸਿਖਾਉਣਾ ਚਾਹੁੰਦੇ ਸੀ ਬੁਖਾਰੀ ਸਾਹਿਬ ਵੀ। ਤੇ ਉਹ ਖੱਤ ਲਿਖ ਕੇ ਉਹਨਾਂ ਨੇ ਆਪ ਹੀ ਜਾ ਕੇ ਡਾਕ 'ਚ ਪਾ ਦਿੱਤਾ। ਤੇ ਕੁਝ ਦਿਨਾਂ ਮਗਰੋਂ ਪਤਾ ਚੱਲਿਆ ਕਿ ਬੁਖਾਰੀ ਸਾਹਿਬ ਦੇ ਨਾਲ ਉਲਫਤ ਤਨਵੀਰ ਬੁਖਾਰੀ ਮਰਹੂਮ, ਉਹਨਾਂ ਦੇ ਭਾਣਜੇ ਸਨ ਮੇਰੇ ਮੌਸਮ ਨੂੰ, ਉਹ ਇਹ ਦੋਵੇਂ ਹੀ ਉਸ ਸਕੂਲੇ ਪਹੁੰਚ ਗਏ 1980 'ਚ 10ਵੀਂ ਦੀ ਕਲਾਸ। ਤੇ ਜਾ ਕੇ ਪੁੱਛਿਆ ਕਿ ਇੱਥੇ ਕੋਈ ਮੁੰਡਾ ਹੈ ਜਿਹਨੇ ਮੈਨੂੰ ਖੱਤ ਲਿਖਿਆ ਤਾਂ ਮੈਂ ਉਹਨੂੰ ਮਿਲਣ ਆਇਆ। ਉਹਨਾਂ ਕਹਿੰਦੇ ਅੱਜ ਉਹ ਸਕੂਲੇ ਨਹੀਂ ਆਇਆ। ਤਾਂ ਜਿਵੇਂ ਸਾਡੇ 'ਚੋਂ ਸਾਰੇ ਹੀ ਸਕੂਲ ਕਿਤੇ ਨਾ ਕਿਤੇ ਭੱਜਦੇ ਰਹੇ, ਘਰੋਂ ਮੈਂ ਸਕੂਲ ਆਇਆ ਸੀ ਲੇਕਿਨ ਸਕੂਲੇ ਗਿਆ ਨਾ। ਉੱਥੋਂ ਬੁਖਾਰੀ ਸਾਹਿਬ ਦੇ ਨਾਲ ਉਲਫਤ ਭਾਈ ਮਰਹੂਮ ਤੋਂ ਲਿਆ ਨਾਲ, ਤੇ ਆੜਤ 'ਤੇ ਚਲੇ ਗਏ ਮੇਰੇ ਬਜ਼ੁਰਗਾਂ ਨੂੰ ਮਿਲਣ। ਸਕੂਲੋਂ ਪਤਾ ਚੱਲਿਆ ਕਿ ਉਹਨਾਂ ਦੇ ਵਾਲਦ ਆੜਤੀ ਨੇ, ਤੇ ਜਾ ਕੇ ਕਿਹਾ ਕਿ ਮੈਨੂੰ ਖੱਤ ਮਿਲਿਆ ਸੀ ਤੇ ਮੈਂ ਉਸ ਮੁੰਡੇ ਨੂੰ ਮਿਲਣ ਆਇਆ। ਸਕੂਲੋਂ ਭੱਜਣਾ ਤਾਂ ਖੈਰ ਉਸ ਤੋਂ ਬਾਅਦ ਮੁਰਸ਼ਦ ਨੇ ਆਪ ਹੀ ਫੜਾ ਦਿੱਤਾ। ਉਹਨਾਂ ਦਾ ਹਰ ਅਮਲ ਇੰਝ ਸੀ ਕਿ ਕਿਸੇ ਨੂੰ ਕੋਈ ਸਿੱਧੀ ਰਾਹ ਦੇਣੀ। ਤੇ ਜਦੋਂ ਮੈਂ ਕਾਲਜ ਗਿਆ ਤਾਂ ਫਿਰ ਮੈਂ ਉਹਨਾਂ ਕੋਲ ਸਲਾਮ ਕਰਨ ਪਹੁੰਚਿਆ, ਤੇ ਉਹਨਾਂ ਨੂੰ ਵਿਖਾਇਆ ਵੀ ਜਿਹੜੇ ਕੋਈ 4 ਸ਼ੇਰ ਲਿਖੇ ਸਨ, ਦੱਸੇ ਸਨ। ਤੇ ਉਹਨਾਂ ਕੋਲ ਜੋ ਲਿਖੇ ਮੇਰੇ ਕੋਲ ਲਈ ਆ, ਜਦੋਂ ਇਸ ਕਾਬਲ ਹੋ ਜਾਏਗੀ ਮੈਂ ਤੁਹਾਨੂੰ ਦੱਸ ਦਿਆਂਗਾ ਤੂੰ ਕਿਤਾਬ ਛਪਣੀ। ਤੇ ਕੋਈ 15 ਸਾਲ ਮੈਂ ਉੱਥੇ ਹਾਜ਼ਰੀ ਦਿੰਦਾ ਰਿਹਾ। ਤੇ ਇੱਕ ਵਾਰੀ ਸੋਚਿਆ ਵੀ ਇੱਕ ਉਸਤਾਦ ਨੇ ਪਤਾ ਨਹੀਂ ਦੱਸਣਾ ਵੀ ਕਿ ਨਹੀਂ ਦੱਸਣਾ। ਅਸੀਂ ਤੇ ਇਹ ਸੁਣਿਆ ਸੀ ਕਿ ਜਿਹੜਾ ਬੁਖਾਰੀ ਸਾਹਿਬ ਕੋਲ ਪੜ੍ਹ ਜਾਂਦਾ ਉਹ ਸ਼ਾਇਰ ਬਣ ਕੇ ਆਉਂਦਾ ਹੈ, ਤੇ ਸ਼ਾਇਦ ਵਕਤ ਕੋਈ ਐਸੇ ਰਹਿੰਦੇ ਸਾਲ ਹੋ ਗਏ ਨੇ। ਤੇ ਜਦੋਂ ਉਹਨਾਂ ਨੇ ਮੈਨੂੰ ਇਸ ਗੱਲ ਦਾ ਹੁਕਮ ਦਿੱਤਾ ਕਿ ਤੂੰ ਇਹ ਕਿਤਾਬ ਛਪਵਾ ਲੈ, ਤੇ ਉਹ ਮਸਵਦਾ ਉਹਨਾਂ ਨੇ ਖੁਦ ਕਿਤਾਬਤ ਕਰਕੇ ਕਿਤਾਬ ਬਣਾਈ ਹੋਈ ਸੀ। ਉਹ ਅੱਜ ਵੀ ਮੇਰੇ ਕੋਲ ਕਿਤਾਬ ਉਹਨਾਂ ਦੇ ਹੱਥ ਦੀ ਜਿਲਦ ਬਣੀ ਪਈ ਹੈ। ਤੇ ਇੰਜ ਦੇ ਮੁਰਸ਼ਿਦ ਕਿੱਥੇ ਲੱਭਦੇ ਨੇ ਜਿਹੜੇ ਆਪ ਰਾਹ ਦੱਸਣ, ਟੁਰਨਾ ਸਿਖਾਉਣ।
ਔਰ ਮੁਰੀਦ ਦੀ ਸ਼ਾਇਰੀ ਨੂੰ ਵੀ ਆਪ ਉਹਨਾਂ ਨੇ ਇਸ ਤਰ੍ਹਾਂ, ਮੈਨੂੰ ਵੀਰ ਸਿਪਾਹੀ ਵੀ ਉਹਨਾਂ ਤੋਂ ਲੱਭੇ। ਔਰ ਮੈਂ ਜਦੋਂ ਆਖਰੀ ਵਾਰੀ ਉਹਨਾਂ ਨੂੰ ਵੇਖਿਆ ਖਦੀਜਾ ਹਸਪਤਾਲ ਤੇ ਕਮਰ ਪੱਟੀ ਹੋਰੀ ਉੱਥੇ ਉਹਨਾਂ ਦੇ ਕੋਲ ਸਨ। ਇਹਨਾਂ ਦੀ ਉਹਨਾਂ ਦਾ ਅਕੀਦਤ ਨੂੰ ਵੀ ਸਲਾਮ ਹੈ ਕਿ ਮੈਂ ਪਰੇਸ਼ਾਨ ਸਾਂ, ਖੂਨ ਦੀ ਬੋਤਲ ਲੱਗੀ ਹੈ, ਸਾਇਰ ਭਾਈ ਉੱਥੇ ਨੇ। ਤੇ ਸਾਇਰ ਭਾਈ ਨੇ ਆਵਾਜ਼ ਦੇ ਕੇ ਆਖਿਆ ਕਿ ਆਜ਼ਮ ਭਾਈ ਆਏ ਤੁਹਾਡਾ ਪਤਾ ਲੈਣ, ਤੋਂ ਅੱਖਾਂ ਖੋਲੀਆਂ ਤੋ ਨਜ਼ਰੇ ਕਰਮ ਮੇਰੇ ਵੱਲ ਕੀਤੀ। ਤੇ ਕਮਰ ਪੱਟੀ ਨੇ ਪੁੱਛ ਰਹੇ ਨੇ ਕਿ ਬਾਬਾ ਜੀ ਬੋਤਲ ਲਵਾਈਏ ਕਿ ਨਾ ਲਵਾਈਏ ਖੂਨ ਦੀ। ਤੇ ਮੈਨੂੰ ਅਜੀਬ ਲੱਗਾ ਕਿ ਇੱਕ ਮਰੀਜ਼ ਦੇ ਡਾਕਟਰ ਕਹਿਣ ਨੇ ਬੋਤਲ ਲਵਾਉਣੀ ਚਾਹੀਦੀ। ਤੇ ਕਮਰ ਪੱਟੀ ਦਾ ਇਹ ਜੁਮਲਾ ਕਿ ਜਦੋਂ ਮੁਰਸ਼ਦ ਮੰਨ ਲਈਏ ਉਹਨੂੰ ਦੱਸਣਾ ਕਾਹਦਾ, ਉਹਦੇ ਕੋਲ ਤਾਂ ਪੁੱਛਣਾ ਹੈ ਸਰਕਾਰ ਬੋਤਲ ਲਵਾਉਣੀ ਜੇ ਕਿ ਨਹੀਂ ਲਵਾਉਣੀ। ਤੇ ਮੈਂ ਸਮਝਦਾ ਕੋਈ ਐਸੇ ਹੀ ਵਲੀ ਸਨ ਕਿ ਉਹਨਾਂ ਨੂੰ ਸ਼ਾਇਦ ਉਹਨਾਂ ਤੋਂ ਬਾਅਦ ਸਦੀਆਂ ਤੱਕ ਲੋਕ ਪਹਿਚਾਣਦੇ ਰਹਿਣ, ਨਵੇਂ ਦਰ ਖੁੱਲ੍ਹਦੇ ਰਹਿਣ। ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੀ ਜ਼ਾਤ। ਮੈਂ ਵੀ ਮਸੂਦ ਮੱਲੀ ਅਗਰ ਆਪਣੀ ਘਰਵਾਲੀ ਨੂੰ ਲੈ ਕੇ ਕੋਈ ਮਿਲਣ ਟੁਰ ਗਿਆ ਤੇ ਉਹ ਹਮੇਸ਼ਾ ਪੜ੍ਹਨ ਦਾ ਜ਼ਰੂਰ ਕਹਿੰਦੇ ਸੀ ਕਿ MA ਕਰਕੇ ਮੇਰੇ ਕੋਲ ਆਉਣਾ। ਇੰਝ ਉਹਨਾਂ ਮੇਰੇ ਕੋਲ MA ਪੰਜਾਬੀ ਕਰਾਇਆ, ਫਿਰ MPhil ਕਰਾਇਆ, ਫਿਰ ਕਹਿਣਾ ਕਿ ਹੁਣ PhD ਤਾਂ ਕੀਤੀ ਤਾਂ ਹੀ ਨਾ ਮੇਰੇ ਕੋਲ ਮਿਲਣ ਲਈ। ਤੇ ਮੈਂ ਕਿਹਾ ਮੁਸ਼ਕਿਲ ਮੈਂ PhD ਤੁਹਾਡੇ ਦੇ ਕਰਨੀ। ਕਹਿੰਦੇ ਜੂੰਦੇ ਬੰਦੇ ਤੇ ਯਾਰ ਨਹੀਂ ਫੱਬਦੀ। ਤੇ ਮੈਂ ਕਿਹਾ ਜੀ ਮੈਂ PhD ਕਰਨੀ, ਅੱਛਾ ਕਰ ਲਈ, ਜੇ ਮੈਂ ਨਾ ਹੋਇਆ ਖਰੇ ਤੇਰੀ ਬਣ ਹੀ ਜਾਵੇ। ਤੇ ਅੱਜ ਮੈਂ ਸਮਝਦਾ ਕਿ ਉਹ ਸਾਹਿਬ ਹਾਲ ਸਨ, ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਅਗਲੇ ਜਹਾਨਾਂ ਦਾ ਉਹਨਾਂ ਨੂੰ ਪਤਾ ਸੀ। ਔਰ ਇੱਕ ਸੂਫੀ ਦਰਵੇਸ਼ ਆਦਮੀ ਸਨ। ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਸ਼ਖਸੀਅਤ ਔਰ ਸ਼ੇਖਪੁਰੇ ਦੇ ਚੁੱਕੇ ਬਿਲਕੁਲ ਨਾਲ ਬੈਠੇ ਨੇ ਉਹ। ਔਰ ਇਹ ਮਾਣ ਸਾਡੇ ਸਾਰੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਕਰੀਬ ਵਸਦੇ ਨੇ ਕਿ ਅਸੀਂ ਲੰਘਦੇ ਟੱਪਦੇ ਉਹਨਾਂ ਨੂੰ ਵੇਖਦੇ ਰਹੇ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਮੇਜ਼ਬਾਨੀ। ਅੱਛਾ ਮੈਂ ਇੱਕ ਦਿਨ ਗਿਆ ਤੇ ਮੈਂ ਤਸਵੀਰਾਂ ਵੇਖੀਆਂ ਸਨ ਤੇ ਜਾ ਕੇ ਉਹਨਾਂ ਬਾਲਿਆ, ਜਿਵੇਂ ਉਹ ਟੈਕਨੋਲੋਜੀ ਨੂੰ ਵੀ ਬਹੁਤ ਸਮਝਦੇ ਸਨ। ਤੇ ਮੈਨੂੰ ਇੱਕ ਤਸਵੀਰ ਵਿਖਾ ਰਹੇ ਤੇ ਮੈਨੂੰ ਉਹ ਤਸਵੀਰ ਬੜੀ ਚਰਜ ਲੱਗੀ, ਕਿਉਂਕਿ ਮੇਰੀ ਜ਼ਿੰਦਗੀ 'ਚ ਜਦੋਂ ਤੱਕ ਉਹਨਾਂ ਨੂੰ ਜਾਣਨਾ, ਉਹਨਾਂ ਨੇ ਇੱਕੋ ਹੀ ਬੰਦੇ ਨੂੰ ਆਪਣੀ ਕੁਰਸੀ ਦਿਵਾਇਆ, ਉਹ ਵੀ ਜ਼ਿੱਦ ਕਰਕੇ। ਔਰ ਉਹ ਮੁਦੱਸਰ ਇਕਬਾਲ ਬਾਟੇ, ਮੈਂ ਉਹਨੂੰ ਮੁਬਾਰਕ ਦੇਣਾ ਕਿ ਜਿਹਨੂੰ ਆਪਣੀ ਜ਼ਿੰਦਗੀ 'ਚ ਇੰਨਾ ਮਾਣ ਦਿੰਦੇ ਸਨ। ਇਲਿਆਸ ਘੁੰਮਣ ਸਾਹਿਬ ਦਾ ਜ਼ਿਕਰ ਕਰਦੇ ਸਨ। ਔਰ ਪੰਜਾਬੀ, ਮੈਂ ਸਮਝਦਾ ਕਿ ਉਹ ਪੰਜਾਬੀ ਜਿਵੇਂ ਉਹਨਾਂ ਨੇ ਹੱਕ ਅਦਾ ਕੀਤਾ ਹੈ, ਔਰ ਜਿੰਨਾ ਦੁਨੀਆ ਭਰ 'ਚ ਪੰਜਾਬੀਆਂ ਦੀ ਪਛਾਣ ਉਹ ਬਣੇ ਨੇ, ਮੈਂ ਨਹੀਂ ਸਮਝਦਾ ਕੋਈ ਹੋਰ ਬੰਦਾ ਹੋਵੇ। ਇੱਕ ਗੱਲ ਦਾ ਹੋਰ ਇਜ਼ਹਾਰ ਕਰਦਾ ਜਾਵਾਂ, ਹੁਣ ਤੇ ਮੌਕਾ ਹੈ ਕਿ ਜਦੋਂ ਦੁਨੀਆ ਤੋਂ ਕੋਈ ਬੰਦਾ ਪਰਦਾ ਕਰ ਜਾਂਦਾ ਤੇ ਅਸਲ ਉਹਦੀ ਜ਼ਾਤ ਲੋਕਾਂ ਦੇ ਸਾਹਮਣੇ ਤਾਂ ਹੁੰਦੀ। ਮੇਰੇ ਵੱਡੇ ਭਾਈ ਇੱਥੇ ਹੁੰਦੇ ਨੇ ਖਾਲਦ ਯਕੂਬ, ਘਿਓ ਦੇ ਬੜੇ ਵੱਡੇ ਤਾਜਰ ਨੇ, ਆਪਣੇ ਉਹਨਾਂ ਦੇ ਘਿਓ ਮਿਲੇ। ਤੇ ਮੈਂ ਜਦੋਂ ਵੀ ਫਕੀਰ ਨੂੰ ਮਿਲਣ ਜਾਣਾ, ਉਹਨਾਂ ਨੂੰ ਸਲਾਮ ਕਰ ਜਾਣਾ, ਆ ਕੇ ਜ਼ਿਕਰ ਕਰਨਾ, ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕੋਈ 2 ਸਾਲ ਪਹਿਲੇ ਕਿ ਯਾਰ ਤੂੰ ਕਿੱਥੇ? ਮੈਂ ਇਸਲਾਮਾਬਾਦ ਹੈ ਕਿ ਸ਼ੇਖਪੁਰੇ? ਮੈਂ ਕਿਹਾ ਜੀ ਮੈਂ ਸ਼ੇਖਪੁਰੇ ਆਇਆ। ਯਾਰ ਉਹ ਤੇਰੇ ਜਿਹੜੇ ਉਸਤਾਦ ਨੇ ਬੁਖਾਰੀ ਸਾਹਿਬ, ਉਹਨਾਂ ਨੂੰ ਮਿਲਣ ਜਾਣਾ। ਮੇਰੇ ਇੱਕ ਦੋਸਤ ਨੇ ਉਹਦੀ ਮੇਲੇ ਲਾਹੌਰ, ਤੇ ਉਹਦੇ ਬੇਟੇ ਨੂੰ ਕੈਂਸਰ ਹੋ ਗਿਆ। ਤੇ ਮੈਂ ਵੀ ਉਹਦਾ ਕੀ ਤਲਕ, ਤੁਸੀਂ ਉੱਥੇ ਕੀ ਜਾਣਾ? ਸਾਨੂੰ ਕਿਸੇ ਨੇ ਦੱਸਿਆ ਕਿ ਬੁਖਾਰੀ ਸਾਹਿਬ ਕੋਲ ਜਾ ਕੇ ਦੁਆ ਕਰਾਓ। ਅੱਛਾ ਮੇਰਾ ਧਿਆਨ ਇੱਕਦਮ ਗਿਆ ਕਿ ਯਾਰ ਅਸੀਂ ਬੁਖਾਰੀ ਸਾਹਿਬ ਹਮੇਸ਼ਾ ਲਕਾਈ ਰੱਖਦੇ ਨੇ ਆਪਣਾ ਆਪ। ਇਹਨਾਂ ਨੇ ਜਦੋਂ ਸੁਣਿਆ ਤਾਂ ਮੈਂ ਕਿਹਾ ਜੀ ਮੈਂ ਵੀ ਪਹੁੰਚਣਾ, ਤੁਸੀਂ ਵੀ ਪਹੁੰਚੋ। ਉਹ ਜਦੋਂ ਉੱਥੇ ਪਹੁੰਚੇ ਤੇ ਬੁਖਾਰੀ ਸਾਹਿਬ ਨੇ ਪਾਣੀ ਦਮ ਕਰਕੇ ਦਿੱਤਾ। ਉਹ 10-12 ਦਿਨਾਂ ਬਾਅਦ ਮੈਂ ਆਪਣੇ ਭਾਈ ਨੂੰ ਮਿਲਿਆ ਤੇ ਮੈਂ ਪੁੱਛਿਆ ਜਿਹੜੇ ਬੱਚੇ ਨੂੰ ਤੁਸੀਂ ਲੈ ਕੇ ਗਏ ਸੋ, ਜਿਹੜਾ ਅਮਰੀਕਾ ਜਾ ਰਿਹਾ ਸੀ, ਉਹਦਾ ਪਿਓ ਨਾਲ ਸੀ, ਉਹਦੇ ਕੋਲ ਵੇਖਿਆ ਨਹੀਂ ਸੀ ਜਾ ਰਿਹਾ, ਤੇ ਉਹਦਾ ਕੀ ਬਣਿਆ? ਤੇ ਭਾਈ ਨੇ ਕਿਹਾ ਨਹੀਂ, ਉਹ ਸ਼ੌਕਤ ਖਾਨ ਵਾਲੇ ਨੇ ਆਖਿਆ ਕਿ ਉਹਦੇ ਟੈਸਟ ਹੀ ਗਲਤ ਹੋ ਗਏ ਸਨ, ਉਹਨੂੰ ਕੈਂਸਰ ਹੈ ਹੀ ਨਹੀਂ ਸੀ। ਅੱਛਾ ਮੈਨੂੰ ਇਹ ਗੱਲ ਅਜੀਬ ਲੱਗੀ ਆਪਣੇ ਭਰਾ ਦੀ ਕਿ ਸਰਮਾਇਆਦਾਰ ਨੇ ਜਾਂਦੇ ਦਿਲੋਂ ਨਹੀਂ ਗਏ, ਇਹ ਵੀ ਰੱਖੜੀ ਰੱਖਣ ਗਏ ਨੇ। ਤੇ ਮੈਂ ਜਾ ਕੇ ਮੁਰਸ਼ਦ ਅਗਲੀ ਮੁਲਾਕਾਤ 'ਚ ਕਿਹਾ ਕਿ ਬਾਬਾ ਜੀ ਮੈਨੂੰ ਪਤਾ ਹੈ ਤੁਹਾਡੀ ਦੁਆ ਨਾਲ ਹੀ ਮੁੰਡਾ ਠੀਕ ਹੋਇਆ ਸੀ। ਉਹ ਹੁਣ ਕਹਿੰਦੇ ਨੇ ਡਾਕਟਰਾਂ ਨੂੰ ਸਮਝ ਨਹੀਂ ਆਈ, ਤੇ ਕਹਿੰਦੇ ਚੱਲ ਜੇ ਮੇਰੇ ਵਾਲਾ ਰਹਿੰਦਾ ਤਾਂ ਰਹਿਣ ਦੇ ਯਾਰ। ਮੈਂ ਕਿਹੜਾ ਕਹਿੰਦਾ ਕਿ ਮੈਂ ਉਹ ਜੇ ਕੀਤਾ ਤਾਂ ਮਾਲਕ ਨੇ ਕੀਤਾ, ਮੇਰਾ ਤਾਂ ਕੋਈ ਕਮਾਲ ਨਹੀਂ। ਇਹ ਉਹ ਵਾਕਿਆ ਜਿਹੜਾ ਮੈਂ ਖੁਦ ਵੇਖਿਆ ਔਰ ਆਖਰੀ ਸਾਲਾਂ 'ਚ ਉਹਨਾਂ ਦੀ ਜ਼ਾਤ ਨੂੰ ਮੈਂ ਉਹ ਇਸ ਤਰ੍ਹਾਂ ਪਛਾਣਿਆ। ਔਰ ਉਹਨਾਂ ਦੀ ਵਜ੍ਹਾ ਤੋਂ ਹੀ ਮੇਰੀ ਦੋਸਤੀ ਉਲਫਤ ਵੀਰ ਬੁਖਾਰੀ ਮਰਹੂਮ ਨਾਲ ਹੋਈ ਔਰ ਅਸੀਂ ਬਹੁਤ ਨੇੜੇ ਹੋ ਗਏ। ਔਰ ਜਦੋਂ ਆਖਰੀ ਵਾਰੀ ਉਹਨਾਂ ਦਾ ਬੇਟਾ ਵੀ ਬੈਠਾ, ਮੈਨੂੰ ਇਹ ਵਾਕਿਆ ਸਕੂਲ ਵਾਲਾ ਸੁਣਾਇਆ ਉਹਨਾਂ, ਤੇ ਉਲਫਤ ਭਾਈ ਨੂੰ ਮੈਂ ਕਿਹਾ ਕਿ ਮੈਨੂੰ ਰਿਕਾਰਡ ਕਰਕੇ WhatsApp ਤੇ ਭੇਜ ਦਿਓ ਕਿ ਬਾਬਾ ਜੀ ਮੈਨੂੰ ਸਕੂਲੇ ਲੱਭਣ ਆਏ ਸਨ, ਤਾਂ ਕਿ ਤਾਰੀਖ ਰਵੇ ਕਿ ਮੁਰਸ਼ਦ ਵੀ ਮਰੀਦਾਂ ਨੂੰ ਲੱਭਦੇ ਨੇ, ਉਸਤਾਦ ਵੀ ਸ਼ਾਗਿਰਦਾਂ ਨੂੰ ਲੱਭਦੇ ਨੇ, ਔਰ ਕਿਸ ਕਾਦੇ ਉਹ ਬੰਦੇ ਸਨ। ਔਰ 2 ਸ਼ੇਰ ਉਹਨਾਂ ਦੇ ਫਿਰ ਇਜਾਜ਼ਤ ਚਾਹਾਂਗਾ। ਮੇਰੇ ਲਈ ਬੜਾ ਆਜ਼ਾਦ ਹੈ ਕਿ ਮੈਂ ਉਹਨਾਂ ਦੇ ਸ਼ਾਗਿਰਦਾਂ ਦੇ ਸਫ ਦਾ ਆਖਰੀ ਬੰਦਾ ਵਾਂ ਕਿ ਸਾਡੇ ਵਾਸਤੇ ਰੌਸ਼ਨੀ ਛੱਡ ਗਏ ਨੇ, ਮੇਰੇ ਵਾਸਤੇ ਰੌਸ਼ਨੀ ਛੱਡ ਗਏ ਨੇ। ਇਸ ਵੱਡ ਅਹਿਸਾਨ ਨੂੰ ਟਾਲਦਾ ਨਹੀਂ, ਰਹਿਣਾ ਖੁਰੇ ਸਿਹਾਣ ਦਾ ਮੰਜ਼ਲਾਂ ਦੇ ਦੀਵੇ ਐਵੇਂ ਮਜ਼ਾਰਾਂ ਤੇ ਬਾਲਦਾ ਨਹੀਂ। ਲੋਕਾਂ ਦੀ ਲਿਸਟ ਹੈ ਜਰਾ ਲੋਕ ਦੋਸਤ ਥੋੜੇ ਦੇਰ ਨਾਲ ਆਏ ਨੇ। ਮੈਂ ਘੁੰਮਣ ਸਾਹਿਬ, ਭੱਟ ਸਾਹਿਬ ਔਰ ਇਹ ਵੀ ਮਾਫੀ ਚਾਹਾਂਗਾ ज़रा ਦੋਸਤ ਨੇ। ਅੱਛਾ ਜੀ, ਮੈਂ ਬੜੀ ਮੁਹੱਬਤ ਨਾਲ ਗੁਜ਼ਾਰਿਸ਼ ਕਰ ਰਿਹਾ ਜੀ ਬੁਸ਼ਰਾ ਬਸ਼ਰੀ ਸਾਹਿਬਾਂ ਨੂੰ ਕਿ ਤੁਸੀਂ ਆਓ ਔਰ ਆਪਣੀ ਨਜ਼ਮ ਜਿਹੜੀ ਉਹ ਪੇਸ਼ ਕਰੋ। ਤੇ ਇਸ ਤੋਂ ਇਲਾਵਾ ਸਾਡੇ ਕੋਲ ਪੰਜਾਬੀ ਦੇ ਬਹੁਤ ਪਿਆਰੇ, ਬੜੇ ਸੋਹਣੇ, ਬੜੇ ਵੱਡੇ ਸ਼ਾਇਰ ਬਾਬਾ ਨਜਮੀ ਸਾਹਿਬ ਵੀ
ਤਸ਼ਰੀਫ ਫਰਮਾ ਨੇ, ਆਪ ਨੂੰ ਵੀ ਮੈਂ ਜੀ ਆਇਆਂ ਨੂੰ ਕਹਾਂਗਾ। ਔਰ ਥੋੜੀ ਦੇਰ ਬਾਅਦ ਤੁਸੀਂ ਉਹਨਾਂ ਦੀ ਵੀ ਗੱਲਬਾਤ ਸੁਣੋਗੇ। ਪ੍ਰੋਫੈਸਰ ਡਾਕਟਰ ਇਬਾਦ ਨਬੀਲ ਸ਼ਾਦ ਸਾਹਿਬ, ਆਪ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਔਰ ਆਪ ਦੀ ਵੀ ਥੋੜੀ ਦੇਰ ਬਾਅਦ ਤੁਸੀਂ ਗੱਲਬਾਤ ਵੀ ਸੁਣੋਗੇ। बिस्मिल्लाहिर्रहमानिर्रहीम। जी बिस्मिल्लाहिर्रहमानिर्रहीम। मैं बाबा जी दे एक शेर तो आगाज़ करनी है। बाबा जी लिखा कि आसे नी आसे, आसे नी आसे, अज बदलां ते जाके अंबरां दा बूहा खोल दे। आसे नी आसे, अज बदलां ते जाके अंबरां दा बूहा खोल दे। हूँ जिस घत राह विचों सारियां रुकावटां नूं, हूँ घत राह विचों सारियां रुकावटां नूं जिंद जाना कोल ढोल दे। अर्ज कीता है कि एक सच्चा दरवेश फकीर, एक सच्चा दरवेश फकीर, उच्चा शायर कामल पीर। एक सच्चा दरवेश फकीर, उच्चा शायर कामल पीर। कोई लखारी टप नहीं सकदा, कोई लखारी टप नहीं सकदा, मारी जेड़ी ओस लकीर। मस्त अलस कलंदर सोना, मस्त अलस कलंदर सोना, हस्ती जिसदी आलमगीर। ओले हो गया अखियां तो, ओले हो गया अखियां तो, हुसन अमन दी, हुसन अमन दा एक सफीर। ओले हो गया अखियां तो, हुसन अमन दा एक सफीर। हक सच जेड़ी लिखदी सी, हक सच लिखदी सी जेड़ी, कलम ओदी नंगी शमशीर। हक सच जेड़ी लिखदी सी, कलम ओदी नंगी शमशीर। असल फकीर मोहम्मद दासी, असल फकीर मोहम्मद दासी, ना तनवीर बुखारी पीर। दुनिया नू ठुकरा छड्या, दुनिया नू ठुकरा छड्या, फकर 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 फकीरी लई जागीर। दुनिया नू ठुकरा छड्या, फकर फकीरी लई जागीर। शायर कलंदर वेले दा, शायर कलंदर वेले दा, ओस बनाया इक्को वीर। शायर कलंदर वेले दा, ओस बनाया इक्को वीर। सूरत सोहनी भुलदी नहीं, सूरत सोहनी भुलदी नहीं, बशरी रहिंदी, बशरी सुटदी रहिंदी नीर। एक सच्चा दरवेश फकीर, उच्चा शायर कामल पीर। बहुत शुक्रिया जी कि तुसी आओ और अपनी हाज़री पेश करो। डॉक्टर जवाद जाफरी साहब तशरीफ ले रहे। मैं बड़ी मुहब्बत नाल ते अदब नाल गुजारिश करांगा कि सर कुर्सी ते तशरीफ रखो।